ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਦੇ ਹਾਂ। ਇਸ ਵਾਰੀ ਇਹ ਸਮਾਗਮ 20 ਜਨਵਰੀ 12 ਤੋਂ 2 ਵਜੇ ਤੱਕ, ਦੁਪਹਿਰ 12 ਤੋਂ 2 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏਗਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਪੈਦਲ 2 ਮਿੰਟ ਦਾ ਰਸਤਾ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਈਂ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ, ਮਾਤਾ ਕੌਲਾਂ ਜੀ ਦੇ ਚਰਨ ਪਏ, ਭਾਈ ਬਿਧੀ ਚੰਦ ਜੀ ਦੇ ਚਰਨ ਪਏ ਨੇ। ਔਰ ਬਾਬਾ ਅਟਲ ਰਾਏ ਸਾਹਿਬ ਇਸ ਜਗ੍ਹਾ 'ਤੇ ਬਚਪਨ ਦੇ ਵਿੱਚ ਖੇਡਦੇ ਰਹੇ, ਉਹਨਾਂ ਦੇ ਵੀ ਚਰਨ ਪਏ। ਬਹੁਤ ਵੱਡਾ ਅਸਥਾਨ ਹੈ ਔਰ ਇਸ ਅਸਥਾਨ ਦੀ ਚਰਨ ਧੂੜ ਲੈਣ ਵਾਸਤੇ, ਬਖਸ਼ਿਸ਼ਾਂ ਲੈਣ ਵਾਸਤੇ ਔਰ ਜੋ ਬਾਪੂ ਜੀ ਨੇ ਦਾਤਾਂ ਦਿੱਤੀਆਂ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਸਾਰੀਆਂ ਸੰਗਤਾਂ, ਸਾਰੇ ਪਰਿਵਾਰਕ ਮੈਂਬਰ ਤਕਰੀਬਨ ਸਵੇਰੇ 11 ਕੁ ਵਜੇ ਦੇ ਕਰੀਬ ਪਹੁੰਚਣ ਦੀ ਕਿਰਪਾਲਤਾ ਕਰਿਓ। ਜਲ ਪਾਣੀ ਛਕ ਕੇ 12 ਤੋਂ 2 ਵਜੇ ਤੱਕ ਅਸੀਂ ਸਾਰੇ ਕਥਾ ਕੀਰਤਨ ਦੇ ਮੰਡਲ ਦੇ ਵਿੱਚ ਜੁੜਾਂਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਲੁਧਿਆਣੇ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ। 21 ਜਨਵਰੀ ਦਿਨ ਐਤਵਾਰ ਦੁਪਹਿਰੀ 12 ਤੋਂ 4 ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਫੀਲਡਗੰਜ ਲੁਧਿਆਣਾ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ, ਜਿਹਦੇ ਵਿੱਚ ਦਾਸ ਵਿਸ਼ੇਸ਼ ਤੌਰ 'ਤੇ ਆਪ ਸੰਗਤਾਂ ਦੀ ਅਸੀਸ ਲੈਣ ਵਾਸਤੇ ਪਹੁੰਚ ਰਿਹਾ। ਲੁਧਿਆਣੇ ਦੀਆਂ ਸੰਗਤਾਂ, ਹੋਰ ਜਿੰਨੇ ਵੀ ਨੇੜੇ ਤੇੜੇ ਦੇ ਇਲਾਕੇ ਦੇ ਪ੍ਰੇਮੀ ਰੋਜ਼ ਜਿਹੜੇ ਹਾਜ਼ਰੀਆਂ ਭਰਦੇ ਹੋ, ਰੋਜ਼ ਜਿਹੜੇ ਜੁੜਦੇ ਹੋ, ਵਹੀਰਾਂ ਕੱਤ ਕੇ ਤਕਰੀਬਨ 11 ਕੁ ਵਜੇ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਲੰਗਰ ਪ੍ਰਸ਼ਾਦ ਛਕ ਕੇ ਚੌਂਕੜੇ ਮਾਰ ਕੇ ਬਹਿ ਜਾਣਾ। 12 ਤੋਂ 4 ਵਜੇ ਤੱਕ ਜਿੱਥੇ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ ਉੱਥੇ 5 ਪਾਠ ਜਪਜੀ ਸਾਹਿਬ, 2 ਚੌਪਈ ਸਾਹਿਬ, 1 ਸੁਖਮਨੀ ਸਾਹਿਬ ਜੀ ਦਾ ਪਾਠ, ਇਹ ਵੀ ਹਾਜ਼ਰੀਆਂ ਲਾਈਆਂ ਜਾਣਗੀਆਂ। ਜਪ ਤਪ ਸਮਾਗਮ ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ ਜਪ ਤਪ ਸਮਾਗਮ ਦੇ ਵਿੱਚ ਕਿਵੇਂ ਗੁਰੂ ਪਿਤਾ ਜੀ ਪ੍ਰਤੱਖ ਹੋ ਕੇ, ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਸਾਰੀਆਂ ਸੰਗਤਾਂ ਨੂੰ ਪਤਾ ਹੈ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਸਾਹਿਬ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ, ਦਲਿੱਦਰਾਂ ਨੂੰ, ਤੁਹਾਡੀ ਗਰੀਬੀ ਨੂੰ, ਤੁਹਾਡੇ ਬੰਧਨਾਂ ਨੂੰ ਕੱਟਦੇ ਨੇ। ਆਓ ਬੰਧਨ ਕਟਵਾਉਣ ਦਾ ਸਮਾਂ। ਸਾਰੀਆਂ ਸੰਗਤਾਂ ਵਹੀਰਾਂ ਕੱਤ ਕੇ 21 ਜਨਵਰੀ ਦਿਨ ਐਤਵਾਰ ਤਕਰੀਬਨ 11 ਕੁ ਵਜੇ ਸਵੇਰੇ ਪਹੁੰਚ ਜਾਣਾ। 12 ਤੋਂ 4 ਵਜੇ ਤੱਕ ਆਪਾਂ ਸਾਰਿਆਂ ਨੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਆਪਾਂ ਪੜ੍ਹਿਆ ਹੈ, ਕੋ ਐਸੋ ਹਮਰਾ ਮੀਤ। ਮੀਤ ਮਿੱਤਰ ਦੀ ਗੱਲ ਆਈ ਇਸ ਸ਼ਬਦ ਵਿੱਚ, ਦੋਸਤ ਦੀ। ਕੋਈ ਹੈ ਇਹੋ ਜਿਹਾ ਦੋਸਤ, ਕੋਈ ਹੈ ਇਹੋ ਜਿਹਾ ਮਿੱਤਰ ਜਿਹੜਾ ਮੈਨੂੰ ਬੰਧਨਾਂ ਤੋਂ ਮੁਕਤ ਕਰਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੇਖੋ ਪਿਆਰਿਓ, ਅਸੀਂ ਜਿੰਨੇ ਬੈਠੇ ਆ ਹਰੇਕ ਦੀ ਲਾਈਫ ਦੇ ਵਿੱਚ ਦੋਸਤ ਮਿੱਤਰ ਜ਼ਰੂਰ ਹੁੰਦੇ ਨੇ, ਜ਼ਰੂਰ। ਕਈਆਂ ਦੀ ਲਾਈਫ 'ਚ ਇੱਕ ਹੋਏਗਾ ਜਿਹਦੇ ਨਾਲ ਆਪਣੇ ਦਿਲ ਦੀ ਸਾਰੀ ਗੱਲ ਬੰਦਾ ਸਾਂਝੀ ਕਰ ਲੈਂਦਾ ਹੈ। ਕਈਆਂ ਦੀ ਲਾਈਫ 'ਚ ਜ਼ਿਆਦਾ ਵੀ ਹੋਣਗੇ। ਪਹਿਲੀ ਤੇ ਗੱਲ ਅੱਜ ਇਹ ਕਰਨੀ ਆਪਾਂ ਕਿ ਦੋਸਤ ਮਿੱਤਰ ਸਾਨੂੰ ਚਾਹੀਦੇ ਕਿਹੋ ਜਿਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਵੀ ਦੋਸਤ ਹੈ ਜਿੰਨੇ ਬਲਦੀ ਦੇ ਉੱਤੇ ਤੇਲ ਪਾਤਾ ਹੈ, ਉਹ ਵੀ ਦੋਸਤ ਹੀ ਹੁੰਦੇ ਨੇ। ਕਈ ਵਾਰੀ ਘਰੋਂ ਬੰਦਾ ਕਲਪ ਕੇ ਆਇਆ, ਵੋਟੀ ਨਾਲ, ਘਰ ਵਾਲੀ ਨਾਲ ਜਾਂ ਮਾਂ ਨਾਲ ਕਲੇਸ਼ ਹੋਇਆ, ਬਾਪੂ ਨਾਲ ਕਲੇਸ਼ ਹੋਇਆ, ਦੋਸਤ ਦੇ ਕੋਲ ਆਇਆ ਤੇ ਉਸੇ ਵੇਲੇ ਬਲਦੀ ਦੇ ਉੱਤੇ ਤੇਲ ਪਾਤਾ। ਉਹ ਘਰ ਦੇ ਇਦਾਂ ਹੀ ਦੇ ਹੁੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਘਰ ਵਾਲੀਆਂ ਇਦਾਂ ਦੀਆਂ ਹੁੰਦੀਆਂ, ਘਰ ਵਾਲੇ ਇਦਾਂ ਦੇ ਹੁੰਦੇ ਨੇ, ਮਾਤਾ ਪਿਤਾ ਇਦਾਂ ਦੇ ਹੁੰਦੇ, ਕਿਸੇ ਦੇ ਸਕੇ ਨਹੀਂ ਬਣਦੇ। ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਵੀ ਦੋਸਤ ਹੀ ਕਰ ਰਿਹਾ। ਅੱਛਾ, ਟੈਨਸ਼ਨ ਪੈ ਗਈ ਹੈ ਨਾ, ਘਰ ਦੇ ਤੇਰੇ ਬਣ ਨਹੀਂ ਰਹੇ ਸਕੇ, ਖੋਲ ਸ਼ਰਾਬ ਦੀ ਬੋਤਲ, ਮੈਂ ਵੀ ਪੈਗ ਲਾਉਣਾ, ਤੂੰ ਵੀ ਲਾ। ਹੈ ਤੇ ਉਹ ਵੀ ਦੋਸਤੀ ਹੈ।
ਤੇ ਇੱਕ ਦੋਸਤ ਉਹ ਵੀ ਨੇ ਪਿਆਰਿਓ ਜਿਨ੍ਹਾਂ ਨੇ ਬਲਦੀ ਦੇ ਉੱਤੇ ਤੇਲ ਨਹੀਂ ਪਾਇਆ, ਬਲਦੀ ਦੇ ਉੱਤੇ ਪਾਣੀ ਪਾਤਾ ਹੈ। ਉਹ ਨਹੀਂ ਪਿਆਰਿਆ, ਗ੍ਰਸਤ ਜੀਵਨ ਹੈ। ਜੇ ਮਾਂ ਨਾਲ ਥੋੜੀ ਬਹੁਤੀ ਗੱਲ ਹੋ ਗਈ, ਘਰ ਵਾਲੀ ਨਾਲ ਹੋ ਗਈ, ਜਾਂ ਘਰ ਵਾਲੇ ਨਾਲ ਹੋ ਗਈ, ਭਰਾ ਨਾਲ ਹੋ ਗਈ, ਭੈਣ ਨਾਲ ਹੋ ਗਈ, ਚੱਲ ਉਹ ਜਾਣੇ, ਕੋਈ ਫਰਕ ਨਹੀਂ ਪੈਂਦਾ। ਤੇਰੀ ਗਲਤੀ ਨਹੀਂ ਵੀ ਹੈ ਨਾ ਤਾਂ ਵੀ ਮਾਫੀ ਮੰਗ ਲੈ ਜਾ ਕੇ। ਮਾਂ ਦੇ ਅੱਗੇ ਝੁਕ ਜਾਏਗਾ, ਪਿਓ ਦੇ ਅੱਗੇ ਝੁਕ ਜਾਏਗਾ ਜਾ ਕੇ, ਕੋਈ ਫਰਕ ਨਹੀਂ ਪੈਣਾ। ਫੜ ਲੈ ਪੈਰ ਉਹਨਾਂ ਦੇ ਜਾ ਕੇ, ਕੋਈ ਫਰਕ ਨਹੀਂ ਪੈਣਾ। ਬਲਦੀ ਦੇ ਉੱਤੇ ਤੇਲ ਪਾਉਣ ਦਾ ਨਹੀਂ, ਪਾਣੀ ਪਾਉਣ ਦਾ ਕੰਮ ਕਰਤਾ, ਉਹ ਵੀ ਮਿੱਤਰ ਹੀ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਿੱਤਰ ਉਹ ਵੀ ਨੇ ਜਿਨ੍ਹਾਂ ਨੇ ਨਸ਼ੇ ਸ਼ੁਰੂ ਕਰਵਾਏ ਨੇ। ਹਾਂਜੀ, ਉਹ ਵੀ ਮਿੱਤਰ ਹੀ ਨੇ ਜਿਨ੍ਹਾਂ ਨੇ ਮਾੜੀ ਆਦਤ ਸ਼ੁਰੂ ਕਰਵਾਤੀ। ਮਿੱਤਰ ਤੇ ਉਹ ਵੀ ਹੈ ਜਿਨੇ ਵੇਖਿਆ ਇਹਦੇ ਅੰਦਰ ਮਾੜੀ ਆਦਤ ਤੇ ਕਿਹੜਾ ਢੰਗ ਅਪਣਾਵਾਂ ਇਹਦੇ ਔਗਣ ਤੋਂ ਇਹਦਾ ਛੁਟਕਾਰਾ ਹੋ ਜਾਏ। ਹੁਣ ਫੈਸਲਾ ਤੇ ਅਸੀਂ ਕਰਨਾ ਹੈ ਨਾ, ਕਿਹੋ ਜਿਹੇ ਮਿੱਤਰ ਬਣਾਉਣੇ ਨੇ। ਬਲਦੀ ਦੇ ਤੇਲ ਪਾਉਣ ਵਾਲੇ ਕਿ ਬਲਦੀ ਦੇ ਉੱਤੇ ਪਾਣੀ ਪਾਉਣ ਵਾਲੇ? ਨਸ਼ੇ ਲਵਾਉਣ ਵਾਲੇ ਬਣਾਉਣੇ ਨੇ ਕਿ ਨਸ਼ੇ ਛਡਵਾਉਣ ਵਾਲੇ? ਸਾਡੇ ਅੰਦਰ ਮਾੜੇ ਕਰਮ ਜ਼ਿਆਦਾ ਉਹ ਸ਼ੁਰੂ ਕਰਾਉਣ, ਉਹ ਮਿੱਤਰ ਬਣਾਉਣੇ ਨੇ ਕਿ ਸਾਡੇ ਮਾੜੇ ਕਰਮ ਵੀ ਸਾਡੇ ਅੰਦਰੋਂ ਖਤਮ ਕਰਾਉਣੇ ਸ਼ੁਰੂ ਕਰ ਦੇਣ, ਉਹ ਮਿੱਤਰ ਬਣਾਉਣੇ ਨੇ। ਫੈਸਲਾ ਤੇ ਅਸੀਂ ਕਰਨਾ। ਅਸੀਂ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੜੇ ਪਿਆਰੇ ਇਹ ਬੋਲ ਰਹੇ। ਮੈਂ ਬੇਨਤੀ ਕਰਨਾ, ਪੜਿਓ ਕੀ ਕਹਿ ਰਹੇ ਮਹਾਰਾਜ। ਹੈ ਕੋ ਐਸੋ ਹਮਰਾ ਮੀ। ਕਹਿੰਦੇ ਕੋਈ ਹੈ ਇਹੋ ਜਿਹਾ ਮੇਰਾ ਮਿੱਤਰ? ਮਹਾਰਾਜ ਕਿਹੋ ਜਿਹਾ ਮਿੱਤਰ ਤੁਸੀਂ ਕਹਿੰਦੇ ਹੋ? ਸ਼ੁਰੂਆਤ 'ਚ ਕੀ ਕਹਿ ਰਹੇ? ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ, ਹਰ ਹਰ ਨਾਮ ਸੁਨਾਵੇ। ਕਹਿੰਦੇ ਇਹੋ ਜਿਹਾ ਕੋਈ ਹੈ ਮੇਰਾ ਮਿੱਤਰ ਜਿਹੜਾ ਮੈਨੂੰ ਬੰਧਨਾਂ ਤੋਂ ਮੁਕਤ ਕਰਾ ਦੇਵੇ? ਹੁਣ ਪਹਿਲਾ ਸਵਾਲ ਤੇ ਇਹ ਪੈਦਾ ਹੁੰਦਾ, ਸਾਨੂੰ ਬੰਧਨ ਪਏ ਕਿਹੜੇ ਕਿਹੜੇ ਨੇ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਬੰਧਨ ਪਏ ਕਿਹੜੇ ਕਿਹੜੇ ਨੇ? ਹਾਂਜੀ, ਕਿਹੜੇ ਕਿਹੜੇ ਬੰਧਨ ਨੇ ਸਾਨੂੰ? ਤੇ ਮਹਾਰਾਜ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਮਨ, ਲੀਨਾ, ਇਹ ਬੰਧਨ ਨੇ ਪੰਜ। ਸਾਡੇ ਅੰਦਰ ਜਿਹੜਾ ਵੀ ਕਲੇਸ਼ ਹੈ, ਜਿਹੜੀ ਵੀ ਟੈਨਸ਼ਨ ਹੈ ਨਾ, ਇਹ ਪੰਜ ਹੀ ਮੇਨ ਨੇ। ਪੰਜ ਸਾਰੀਆਂ ਚੀਜ਼ਾਂ ਦੀ ਜੜ ਪੰਜ ਨੇ। ਅੱਗੋਂ ਇਹਨਾਂ ਦੇ ਪਰਿਵਾਰਕ ਮੈਂਬਰ ਬੜੇ ਨੇ, ਮੇਨ ਪੰਜ ਨੇ। ਅੱਗੋਂ ਇਹਨਾਂ ਦੀਆਂ ਫੌਜਾਂ ਬੜੀਆਂ ਨੇ, ਆਲਸ, ਦਲਿਦਰੀ, ਨਿੰਦਿਆ, ਚੁਗਲੀ, ਆ ਅੱਗੋਂ ਫੌਜਾਂ ਨੇ। ਪਰ ਮੇਨ ਪੰਜ ਨੇ, ਪੰਜ ਜਿਹੜੇ ਬੰਦੇ ਨੂੰ ਹਮੇਸ਼ਾ ਟੈਨਸ਼ਨ ਦਿੰਦੇ ਨੇ। ਕਿਤੇ ਵਿਕਾਰ ਵੱਧ ਗਏ ਤਾਂ ਬੰਦਾ ਟੈਨਸ਼ਨ ਵਿੱਚ ਆ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਦੀ ਵਿਕਾਰਾਂ ਨੇ ਟੈਨਸ਼ਨ ਵਿੱਚ ਪਾਤਾ, ਕਾਮ ਨੇ, ਵਿਕਾਰਾਂ ਨੇ, ਵਾਸ਼ਨਾਵਾਂ ਨੇ ਅੰਦਰ ਕਲਪਾਉਣਾ ਸ਼ੁਰੂ ਕਰਤਾ, ਬੰਧਨ ਪਾਤੇ। ਕਦੀ ਕ੍ਰੋਧ ਨੇ ਪਾਤੇ। ਕ੍ਰੋਧ ਵੀ ਬੜਾ ਵੱਡਾ ਬੰਧਨ ਪਾਉਂਦਾ ਹੈ। ਕ੍ਰੋਧ ਦੇ ਵਿੱਚ ਨਿਕਲਿਆ ਹੋਇਆ ਇੱਕ ਸ਼ਬਦ ਕਈ ਵਾਰੀ ਪਿਆਰਿਓ ਸਾਰੀ ਉਮਰ ਦੀ ਦੀਵਾਰ ਖੜੀ ਕਰ ਦਿੰਦਾ ਹੈ। ਦੂਜਾ ਬੰਦਾ ਬੁਲਾ ਕੇ ਖੁਸ਼ ਨਹੀਂ ਹੁੰਦਾ, ਇਹਨੇ ਮੈਨੂੰ ਫਲਾਣੇ ਵੇਲੇ ਆ ਚੀਜ਼ ਕਹੀ ਸੀ, ਦੀਵਾਰ ਖੜੀ ਹੋ ਗਈ। ਕ੍ਰੋਧ ਜੇ ਆਉਂਦਾ ਹੈ ਨਾ, ਗੁੱਸਾ ਜੇ ਆਉਂਦਾ ਹੈ ਨਾ, ਮੈਨੂੰ ਵੀ ਆਉਂਦਾ ਹੈ, ਮੈਨੂੰ ਵੀ ਚੜ੍ਹਦਾ ਗੁੱਸਾ। ਪਰ ਇੱਕ ਚੀਜ਼ ਏ, ਜਦੋਂ ਕ੍ਰੋਧ ਆਵੇ ਇਹ ਚੀਜ਼ ਆਪਣੇ ਅੰਦਰ ਰੱਖਿਆ ਕਰੋ, ਮੈਂ ਸਾਹਮਣੇ ਵਾਲੇ ਨੂੰ ਜਵਾਬ ਦੇਣਾ ਇਹਦੀ ਗੱਲ ਦਾ, ਪਰ 5 ਮਿੰਟ ਬਾਅਦ ਦੇਣਾ। 5 ਮਿੰਟ ਬਾਅਦ ਇੱਕ ਠੰਡਾ ਪਾਣੀ ਦਾ ਗਲਾਸ ਪੀ ਲਿਆ ਕਰੋ, 5 ਮਿੰਟ ਬਾਅਦ ਮੈਨੂੰ ਜਵਾਬ ਦੇਣਾ। ਉਹ 5 ਮਿੰਟਾਂ 'ਚ ਤਕਰੀਬਨ 90% ਬੰਦੇ ਦਾ ਕੰਮ ਸ਼ਾਂਤ ਹੋ ਜਾਂਦਾ। 5 ਮਿੰਟਾਂ 'ਚ ਲਾਈਟ ਇੱਕਦਮ ਜਾਵੇ, ਰਾਤ ਦਾ ਵੇਲਾ ਹੋਵੇ ਨਾ, ਤੇ ਕਮਰੇ ਦੇ ਵਿੱਚ ਬੰਦਾ ਤੇਜ਼ੀ ਨਾਲ ਤੁਰਨ ਲੱਗੇ, ਕਈ ਵਾਰੀ ਚੀਜ਼ਾਂ ਜਿਹੜੀਆਂ ਪਈਆਂ ਹੁਣ ਉਹਦੇ ਨਾਲ ਠੋਕਰ ਲੱਗ ਸਕਦੀ ਹੈ, ਤੇ ਉਹੀ ਬੰਦਾ 2 ਮਿੰਟ ਹੀ ਰੁਕ ਜੇ ਨਾ, ਹੁੰਦਾ ਕਿ ਧੁੰਦਲੀਆਂ ਧੁੰਦਲੀਆਂ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਚੰਦਰਮਾ ਦੀ ਰੋਸ਼ਨੀ ਨਾਲ ਥੋੜਾ ਥੋੜਾ ਧੁੰਦਲਾ ਧੁੰਦਲਾ ਨਜ਼ਰ ਆਉਣ ਲੱਗ, ਬੰਦਾ ਠੋਕਰ ਤੋਂ ਬਚ ਜਾਂਦਾ ਹੈ। ਜੇ ਕ੍ਰੋਧ ਆ ਹੀ ਗਿਆ ਨਾ, ਆਪਣੇ ਅੰਦਰ ਇਹ ਚੀਜ਼ ਰੱਖ, ਇਹਨੂੰ ਮੈਂ ਜਵਾਬ ਦੇਣਾ, ਪਰ 5 ਮਿੰਟਾਂ ਬਾਅਦ ਦੇਣਾ। ਉਹ ਪਾੜ ਪੈਣ ਵਾਲਾ ਸਮਾਂ ਟਲ ਜਾਏਗਾ। ਇੱਕ ਨੇ ਇੱਕ ਗੱਲ ਸੁਣਾਈ, ਤੂੰ 2 ਅੱਗੋਂ ਸੁਣਾਤੀਆਂ ਨਾ, ਉਹ ਕੰਮ ਵੱਧਦਾ ਹੀ ਜਾਣਾ। ਉਹਦੇ ਕਰਕੇ ਫਿਰ ਬੰਦਾ ਦੁਖੀ ਹੁੰਦਾ।
कदी वासनावां दुखी करदियां, कदी क्रोध दुखी करदा है, कदी लोभ दुखी करदा है। लोभ इन्ना दुखी करदा है। कई बारी बंदे दे घर पिया सब कुछ है, पर कहंदा नूं गई है पेके लैके की आई है, ਉਹ ਵੇਖਣਾ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆ ਸਭ ਕੁਝ ਘਰ ਵਿੱਚ, ਪਰ ਉਹ ਲੋਭ ਇੰਨਾ ਦੁਖੀ ਕਰਦਾ ਬੰਦੇ ਨੂੰ, ਪਰੇਸ਼ਾਨ। ਅੱਛਾ ਪਿਛਲੀ ਵਾਰੀ ਗਈ ਸੀ, ਆਹ ਚੀਜ਼ ਲਿਆਈ ਸੀ, ਹੁਣ ਗਈ ਉਹ ਤੋਂ ਮਹਿੰਗੀ ਲਿਆਏਗੀ ਤਾਂ ਗੱਲ ਬਣਨੀ ਹੈ। ਜੇ ਮਹਿੰਗੀ ਨਾ ਲਿਆਈ ਜਾਂ ਖਾਲੀ ਹੱਥ ਆ ਗਈ, ਟੈਨਸ਼ਨ ਦਿਮਾਗ ਤੇ, ਕਲਾ ਕਲੇਸ਼ ਸ਼ੁਰੂ। ਕਿਤੇ ਲੋਭ ਨੇ ਦੁਖੀ ਕਰਤਾ, ਸੱਚੀ ਗੱਲ ਕਹਿ ਰਹੇ ਆ, ਕਿਤੇ ਮੋਹ ਨੇ ਦੁਖੀ ਕਰਤਾ। ਤੇ ਜਿਹੜਾ ਬੰਦਾ ਇਹਨਾਂ ਚੀਜ਼ਾਂ ਤੋਂ ਬਚਦਾ, ਹੰਕਾਰ ਉਹਨੂੰ ਤੰਗ ਕਰਨ ਲੱਗ ਪੈਂਦਾ। ਮੈਂ ਵੱਡਾ ਵਾਂ, ਮੇਰੇ ਵਰਗਾ ਹੈ ਕੋਈ ਨਹੀਂ, ਮੇਰਾ ਹੁਕਮ ਚੱਲਣਾ ਚਾਹੀਦਾ। ਜੇ ਮੇਰੀ ਗੱਲ ਨਾ ਮੰਨੀ ਗਈ, ਮੈਂ ਤੇ ਭੜਥੂ ਪਾ ਕੇ ਰੱਖ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਸੱਚੀ ਗੱਲ ਕਰ ਰਹੇ ਆ, ਖਰੀਆਂ ਗੱਲਾਂ ਕਰ ਰਹੇ ਆ। ਜੇ ਮੇਰੀ ਗੱਲ ਨਾ ਮੰਨੀ ਗਈ, ਫਿਰ ਵੇਖਿਓ ਇਹਨੂੰ ਦੱਸਦਾ ਕਿਵੇਂ ਮੈਂ ਪਤਾ। ਹੰਕਾਰ ਸਿਰ ਚੜ ਚੜ ਕੇ ਬੋਲਣ ਲੱਗ ਪੈਂਦਾ। ਕਮਾਲ ਦੀ ਗੱਲ ਹੈ। ਉਹ ਪਿਆਰਿਓ, ਇਹ ਬੰਧਨ ਸਾਨੂੰ ਪਏ ਨੇ, ਮੇਰੇ ਸਮੇਤ। ਮੈਂ ਇਹ ਨਹੀਂ ਕਹਿ ਰਿਹਾ ਮੈਂ ਬੰਧਨਾਂ ਤੋਂ ਛੁਟਕਿਆ ਹੋਇਆ, ਮੈਂ ਵੀ ਲਾਈਨ 'ਚ ਲੱਗਾ। ਫਰਕ ਇੰਨਾ ਹੁੰਦਾ, ਕੋਈ ਪਿੱਛੇ ਲੱਗਾ ਲਾਈਨ ਵਿੱਚ, ਕੋਈ ਅੱਗੇ ਲੱਗਾ। ਲਾਈਨ 'ਚ ਆਪਾਂ ਸਾਰੇ ਲੱਗੇ ਆ। ਤੇ ਅੱਜ ਬਾਪੂ ਜੀ ਨੂੰ ਕਹਿਣਾ, ਬਾਪੂ ਜੀ ਤੁਹਾਡੇ ਤੋਂ ਵੱਡਾ ਮਿੱਤਰ ਹੋਰ ਕਿਹੜਾ ਹੈ? ਗੁਰੂ ਰਾਮਦਾਸ ਜੀ ਤੋਂ, ਕਲਗੀਧਰ ਪਿਤਾ ਤੋਂ ਵੱਡਾ ਮਿੱਤਰ ਹੋਰ ਕਿਹੜਾ ਹੈ? ਬਾਬਾ ਦੀਪ ਸਿੰਘ ਤੋਂ ਵੱਡਾ ਹੋਰ ਮਿੱਤਰ ਕਿਹੜਾ ਹੈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ, ਜਿਹੜਾ ਸਾਨੂੰ ਇਹ ਬੰਧਨਾਂ ਤੋਂ ਛੁਟਕਾਰਾ ਦਵਾ ਦੇਵੇ। ਵੱਡਾ ਮਿੱਤਰ ਇਹੋ ਹੀ ਹੈ। ਸੱਚੀ ਗੱਲ, ਮਿੱਤਰ ਮੈਂ ਜਿਵੇਂ ਪਹਿਲੇ ਕਿਹਾ ਨਾ, ਬੜੀ ਤਰ੍ਹਾਂ ਦੇ ਨੇ ਮਿੱਤਰ। ਉਹ ਵੀ ਜਿਹੜੇ ਬਲਦੀ ਦੇ ਉੱਤੇ ਤੇਲ ਪਾਉਂਦੇ, ਤੇਲ ਪਾਇਆ ਨਾ, ਇੱਕ ਦੂਜੇ ਨਾਲ ਗੱਲਾਂ ਸ਼ੁਰੂ ਹੋ ਗਈਆਂ ਨਾ, ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਗੱਲਾਂ ਸ਼ੁਰੂ ਹੋ ਗਈਆਂ ਗੁਰੂ ਗੋਬਿੰਦ ਸਿੰਘ ਦੇ ਤੇ ਸਾਹਿਬਜ਼ਾਦੇ ਨਾਲ ਨੇ, ਅਸੀਂ ਘਰ-ਬਾਰ ਛੱਡਿਆ ਪਿਆ। ਇਹੋ ਜਿਹਾ ਅਸਰ ਹੋਇਆ 100 ਸਿੰਘਾਂ ਦੇ ਉੱਤੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਿਦਾਵਾ ਲਿਖ ਕੇ ਦੇ ਦੇਣਾ। 60 ਦੀ ਫਿਰ ਜ਼ਮੀਰ ਜਾਗ ਪਈ, 40 ਨੇ ਫਿਰ ਲਿਖਿਆ। ਅੰਦਰੋਂ ਹੀ ਉਹ ਮਿੱਤਰ ਮਿਲੇ ਨਾ ਜਿਨ੍ਹਾਂ ਨੇ ਭੜਕਾਇਆ, ਬਲਦੀ ਦੇ ਉੱਤੇ ਤੇਲ ਪਾਇਆ। ਇਹੋ ਜਿਹਾ ਤੇਲ ਪਾਇਆ, ਲਿਖ ਕੇ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ, ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਹੈ ਤੇ ਉਹ ਵੀ ਮਿੱਤਰ ਹੀ ਸੀ, ਉਹ ਵੀ ਅੰਦਰ ਹੀ ਸੀ ਜਿਨ੍ਹਾਂ ਨੇ ਭੜਕਾ ਦਿੱਤਾ। ਇਹ ਚੀਜ਼ਾਂ ਤੋਂ ਬਚ ਕੇ ਰਿਹਾ ਕਰੋ। ਤੁਹਾਨੂੰ ਕੋਈ ਆਵੇ ਨਾ ਇਹੋ ਜਿਹਾ ਭੜਕਾਉਣ ਵਾਲਾ, ਇੱਕ ਵਾਰੀ ਗੁਰਮਤ ਦੀ ਕਸਵੱਟੀ ਦੇ ਉੱਤੇ ਉਹਦੀ ਗੱਲ ਨੂੰ ਜ਼ਰੂਰ ਲਾ ਲਿਆ ਕਰੋ। ਇਹ ਮੈਨੂੰ ਜੋੜ ਰਿਹਾ, ਤੋੜ ਰਿਹਾ, ਇਹ ਮਹਾਂਪੁਰਖਾਂ ਦੀ ਨੇੜਤਾ ਦਿਵਾ ਰਿਹਾ ਕਿ ਦੂਰੀ ਵਧਾ ਰਿਹਾ? ਇਹ ਮੈਨੂੰ ਆਪਣੇ ਲਕਸ਼ ਤੋਂ ਭੜਕਾ ਰਿਹਾ ਕਿ ਮੇਰੇ ਲਕਸ਼ ਵੱਲ ਮੈਨੂੰ ਵਧਣ 'ਚ ਮਦਦ ਕਰ ਰਿਹਾ? ਇਹ ਜ਼ਰੂਰ ਸੋਚਿਆ ਕਰੋ। ਉਹ 40 ਨੇ ਬਿਦਾਵਾ ਲਿਖਤਾ, ਮਾਰੇ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਦੋਸਤਾਂ ਦੇ ਕਹਿਣ ਤੇ, ਮਿੱਤਰਾਂ ਦੇ ਕਹਿਣ ਤੇ, ਅੰਦਰ ਹੀ ਸਿੱਖ ਸੀ ਉਹਨਾਂ ਦੇ ਕਹਿਣ ਤੇ। ਤੇ ਕਮਾਲ ਦੀ ਗੱਲ ਏ, ਕਮਾਲ ਦੀ ਗੱਲ, ਸੰਗ ਦੇ ਪ੍ਰਭਾਵ ਹੇਠਾਂ ਆ ਕੇ ਲਿਖਦੇ ਨੇ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਤੇ ਚੰਗੇ ਸੰਗ ਦੇ ਪ੍ਰਭਾਵ ਹੇਠਾਂ ਆ ਕੇ ਫਿਰ ਪਿਆਰਿਓ, ਮਾਤਾ ਭਾਗੋ ਜੀ, ਮਾਤਾ ਭਾਗ ਕੌਰ ਜੀ, ਮਾਈ ਭਾਗੋ ਵੀ ਜਿਨ੍ਹਾਂ ਨੂੰ ਪਿਆਰ ਨਾਲ ਕਹਿੰਦੇ ਆ, ਉਹ ਚੰਗੇ ਸੰਗ ਦੇ ਪ੍ਰਭਾਵ ਹੇਠਾਂ ਆ ਕੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਬਚਨ ਕਰਦੇ ਸੀ। ਕਹਿੰਦੇ ਲਿਖਿਆ ਤੇ 40 ਨੇ ਕਾਲੀ ਸ਼ਾਹੀ ਦੇ ਨਾਲ ਬਿਦਾਵਾ ਸੀ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਪਰ ਚੰਗੇ ਸੰਗ ਦੇ ਪ੍ਰਭਾਵ ਹੇਠਾਂ ਆ ਕੇ ਜੰਗੇ ਮੈਦਾਨ ਦੇ ਵਿੱਚ ਬਿਦਾਵਾ ਪੜਵਾਇਆ, ਸ਼ਹੀਦੀਆਂ ਦੇ ਕੇ ਲਾਲ ਸ਼ਾਹੀ ਦੇ ਨਾਲ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਚੰਗਾ ਸੰਗ, ਵੇਖੋ ਸੰਗ ਦਾ ਪ੍ਰਭਾਵ, ਦੋਸਤ ਮਿੱਤਰਾਂ ਦਾ ਪ੍ਰਭਾਵ, ਸੱਜਣਾ ਦਾ ਪ੍ਰਭਾਵ। ਇਹ ਮੇਰੀ ਬੇਨਤੀ ਹੈ, ਬੇਨਤੀ ਅੱਜ ਬਾਬਾ ਦੀਪ ਸਿੰਘ ਜੀ ਨੂੰ ਅੰਦਰੋਂ ਦੋਸਤ ਬਣਾ ਲਓ, ਜਿਹੜੇ ਆਪ ਤੇ ਬੰਧਨਾਂ ਤੋਂ ਮੁਕਤ ਨੇ। ਜਨਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਉਹ ਬਾਬਾ ਦੀਪ ਸਿੰਘ ਬਲੀ ਹੈ। ਤੇ ਜਦੋਂ ਅਸੀਂ ਉਹਨਾਂ ਦੀ ਸੰਗਤ ਕਰਾਂਗੇ ਨਾ, ਸਾਨੂੰ ਵੀ ਬੰਧਨਾਂ ਤੋਂ ਛੁਟਕਾਰਾ ਦਵਾ ਦੇਣਗੇ। ਇੱਕ ਹੁੰਦੀ ਮੁਕਤੀ ਮਰਨ ਤੋਂ ਬਾਅਦ, ਹਰ ਧਰਮ ਦੇ ਵਿੱਚ ਮੁਕਤੀ ਦੀ ਆਪਣੀ ਆਪਣੀ ਡੈਫੀਨੇਸ਼ਨ ਹੈ। ਮਰਨ ਤੋਂ ਬਾਅਦ ਮੁਕਤੀ ਅਸੀਂ ਨਹੀਂ ਜੇ ਵੇਖੀ, ਸੱਚੀ ਗੱਲ ਹੈ ਨਾ। ਬਾਣੀ 'ਚ ਵੀ ਭਗਤਾਂ ਨੇ ਕਹਿਤਾ ਨਾ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਬਾਅਦ ਮੁਕਤੀ ਕਿੰਨੇ ਵੇਖੀ? ਜਿਹੜਾ ਮਰੇਗਾ ਉਹੀ ਵੇਖੇਗਾ ਨਾ, ਉਹਨੂੰ ਹੀ ਪਤਾ ਲੱਗਣੀ।
ਦੂਜੇ ਨੂੰ ਥੋੜੀ ਲੱਗਣੀ। ਹੁਣ ਅਸੀਂ ਅਰਦਾਸ ਤੇ ਕਰਦੇ ਜਦੋਂ ਕੋਈ ਚੜ੍ਹਾਈ ਕਰਦੇ, ਮਹਾਰਾਜ ਇਹ ਗਿਆ ਸਰੀਰਕ ਜਾਮਾਂ ਤੇ ਅੱਗੇ ਆਪਣੇ ਚਰਨਾਂ 'ਚ ਨਿਵਾਸ ਦੇਣਾ, ਗਰੰਟੀ ਥੋੜੀ, ਸਾਨੂੰ ਥੋੜੀ ਪਤਾ ਚਰਨਾਂ 'ਚ ਗਿਆ ਵੀ ਹੈ ਕਿ ਨਹੀਂ ਗਿਆ। ਅਰਦਾਸ ਹੀ ਕਰਦੇ ਆ ਨਾ, ਬੇਨਤੀ ਕਰਦੇ ਆ ਨਾ, ਵੇਖਿਆ ਥੋੜੀ ਕਿਸੇ ਨੇ। ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ, ਮਰਨ ਤੋਂ ਬਾਅਦ ਮੁਕਤੀ ਦਿੱਤੀ ਕਿਸੇ ਨੂੰ ਪਤਾ ਨਹੀਂ ਲੱਗਣੀ। ਸਾਹਿਬਾ ਮੈਨੂੰ ਤੇ ਜਿਉਂਦਿਆਂ ਜੀ ਮੁਕਤੀ ਚਾਹੀਦੀ ਏ, ਜਿਉਂਦਿਆਂ ਜੀ ਮੁਕਤੀ ਕੀ, ਸਾਰੇ ਬੰਧਨ ਹਟ ਗਏ ਨੇ, ਹਟ ਗਏ ਮੇਰੇ ਤੋਂ। ਕਿਸੇ ਬੰਧਨ ਦੇ ਵਿੱਚ ਹੁਣ ਮੈਂ ਨਹੀਂ ਰਿਹਾ, ਹੁਣ ਤੇ ਮੈਂ ਬਸ ਤੇਰੇ ਪ੍ਰੇਮ ਦੇ ਬੰਧਨ ਵਿੱਚ ਬੱਝਾ ਹੋਇਆ, ਬਾਕੀ ਬੰਧਨਾਂ 'ਚ ਨਹੀਂ ਮੈਂ ਬਚਿਆ। ਆਹ ਹੈ ਜਿਉਂਦਿਆਂ ਜੀ ਮੁਕਤੀ। ਜਿਉਂਦਿਆਂ ਜੀ ਹਰ ਵੇਲੇ ਉਹਦੇ ਚਰਨਾਂ ਦਾ ਰਸ ਆਉਣ ਲੱਗ ਪਿਆ, ਹਰ ਵੇਲੇ ਉਹਦੇ ਚਰਨ ਅੰਦਰ ਵਸ ਗਏ। ਇਹ ਹੈ ਜਿਉਂਦਿਆਂ ਜੀ ਮੁਕਤੀ। ਅੱਗੇ ਤੇ ਅੱਖਾਂ ਬੰਦ ਕਰਦਾ ਸੀ ਦਰਸ਼ਨ ਕਰਨ ਵਾਸਤੇ, ਧਿਆਨ ਲਾਉਂਦਾ ਸੀ, ਹੁਣ ਤੇ ਅੱਖਾਂ ਖੁੱਲੀਆਂ ਨੇ ਤਾਂ ਵੀ ਧਿਆਨ ਲੱਗਿਆ ਹੀ ਪਿਆ। ਜਿਹਨੂੰ ਵੇਖਦਾ ਉਹਦੇ ਵਿੱਚੋਂ ਬਾਬਾ ਦੀਪ ਸਿੰਘ ਹੀ ਨਜ਼ਰ ਆਉਂਦੇ। ਆਹ ਹੈ ਜਿਉਂਦਿਆਂ ਜੀ ਮੁਕਤੀ। ਹਾਂਜੀ ਹੁਣ ਤੇ ਕੋਈ ਮੇਰ ਤੇਰ ਦੀ ਦੀਵਾਰ ਰਹਿ ਨਹੀਂ ਗਈ, ਹੁਣ ਹਰੇਕ ਬੰਦਾ ਆਪਣਾ ਹੀ ਲੱਗਦਾ ਹੈ, ਹਰੇਕ ਦੇ ਵਿੱਚ ਬਾਬਾ ਦੀਪ ਸਿੰਘ ਹੀ ਦਿਸ ਰਿਹਾ। ਇਹ ਹੈ ਜਿਉਂਦਿਆਂ ਜੀ ਮੁਕਤੀ। ਅੱਜ ਪਿਆਰਿਓ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਮਿੱਤਰ ਬਣਾ ਲਓ। ਖੰਡੇ ਵਾਲਿਆ ਤੂੰ ਮੇਰਾ ਦੋਸਤ ਬਣ ਜਾ ਅਸਲੀ। ਉਹ ਦੁਨਿਆਵੀ ਦੋਸਤ ਹੋ ਸਕਦਾ ਕਈ ਚੰਗੀ ਮੱਤ ਦੇਣ ਵਾਲੇ ਵੀ ਹੋਣ, ਪਰ ਇੱਕ ਟਾਈਮ ਤੇ ਆਉਂਦਾ ਨਾ ਦੋਸਤੀ ਛੁੱਟ ਜਾਂਦੀ ਹੈ। ਜੇ ਉਹ ਪਹਿਲੇ ਚਲਿਆ ਗਿਆ, ਉਹਨੂੰ ਬੁਲਾਵਾ ਪਹਿਲੇ ਆ ਗਿਆ ਉਹਨੇ, ਤਾਂ ਵੀ ਦੋਸਤੀ ਟੁੱਟ ਗਈ। ਜੇ ਮੈਨੂੰ ਪਹਿਲੇ ਬੁਲਾਵਾ ਆ ਗਿਆ ਦੋਸਤੀ ਤਾਂ ਵੀ ਟੁੱਟਣੀ। ਪਰ ਬਾਬਾ ਤੂੰ ਮੇਰਾ ਅਸਲੀ ਦੋਸਤ ਬਣ ਜਾ। ਤੇਰੀ ਦੋਸਤੀ ਇਹੋ ਜੀ ਦੋਸਤੀ ਏ ਜਿਉਂਦਿਆਂ ਜੀ ਵੀ ਨਿਭਦੀ ਏ, ਤੇ ਮਰਨ ਤੋਂ ਬਾਅਦ ਵੀ ਤੂੰ ਇਹੋ ਜਿਹਾ ਮੇਰਾ ਮਿੱਤਰ ਏ, ਇਹੋ ਜਿਹਾ ਮਿੱਤਰ ਏ, ਮਰਨ ਤੋਂ ਬਾਅਦ ਵੀ ਤੂੰ ਮੇਰੀ ਬਾਹ ਨਹੀਂ ਛੱਡਦਾ। ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ ਏ, ਬੰਧਨਾਂ ਤੋਂ ਛੁਟਕਾਰਾ ਦਿਵਾਵੇ ਉਹ ਮਿੱਤਰ ਚਾਹੀਦਾ, ਸਾਨੂੰ ਬੰਧਨ ਪਵਾਵੇ ਉਹ ਨਹੀਂ ਚਾਹੀਦਾ। ਤੇ ਛੁਟਕਾਰਾ ਦਿਵਾਉਣ ਵਾਲਾ ਇੱਕੋ ਹੀ ਹੈ ਪੂਰੇ ਸੰਸਾਰ ਵਿੱਚ, ਗੁਰੂ ਰਾਮਦਾਸ ਬਾਬਾ ਦੀਪ ਸਿੰਘ। ਇਸ ਤੋਂ ਇਲਾਵਾ ਕੋਈ ਨਹੀਂ। ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ, ਮੇਰਾ ਮੇਲ ਕਰਾ ਦੇਵੇ। ਹਾਂਜੀ ਮੈਂ ਅੰਦਰੋਂ ਹੀ ਉਹਦੇ ਦਰਸ਼ਨ ਕਰਨ ਲੱਗ ਪਾ। ਅੱਗੇ ਮੈਂ ਭਜਦਾ ਸਾਂ ਬਾਹਰ ਤੀਰਥਾਂ ਦੇ ਉੱਤੇ। ਬੰਦਾ ਗਲਤੀ ਪਤਾ ਕਿੱਥੇ ਖਾਂਦਾ ਹੈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੰਦਾ ਗਲਤੀ ਪਤਾ ਕਿੱਥੇ ਖਾਂਦਾ ਹੈ? ਸੰਗਤ ਵਿੱਚ ਉਹ ਸੁਣ ਲੈਂਦਾ ਕਿ ਅੰਦਰ ਹੀ ਉਹਨੂੰ ਵੇਖੋ, ਅੰਦਰ ਹੀ ਉਹਨੂੰ ਵੇਖੋ। ਦਰਬਾਰ ਸਾਹਿਬ ਜਾਣਾ ਛੱਡ ਦਿੰਦਾ, ਸ਼ਹੀਦਾਂ ਸਾਹਿਬ ਜਾਣਾ ਛੱਡ ਦਿੰਦਾ, ਵੀ ਅੰਦਰੋਂ ਹੀ ਲੱਭਣਾ। ਅਵਸਥਾ ਜੋ ਬਣੀ ਨਹੀਂ ਹੁੰਦੀ। ਉਹ ਨਹੀਂ ਪਿਆਰਿਓ, ਬਾਹਰ ਤੀਰਥਾਂ ਤੇ ਜਾਣਾ, ਡਟ ਡਟ ਕੇ ਜਾਣਾ। ਇਹ ਗੱਲ ਦਾ ਮਤਲਬ ਕੀ ਹੈ? ਜਦ ਤੱਕ ਅੰਦਰ ਤੈਨੂੰ ਪ੍ਰਾਪਤੀ ਨਹੀਂ ਨਾ ਹੋ ਰਹੀ, ਤੀਰਥਾਂ ਤੇ ਜਾਣਾ ਕੋਈ ਗਲਤ ਨਹੀਂ। ਚੱਲ ਇੱਥੇ ਨੇਮ ਨਹੀਂ ਹੁੰਦਾ, ਉੱਥੇ ਡਬਲ ਹੋ ਜਾਏਗਾ ਤੇਰਾ, ਕੋਈ ਗਲਤ ਨਹੀਂ। ਪਰ ਜੇ ਤੇਰੀ ਅਵਸਥਾ ਬਣ ਗਈ ਹੈ ਨਾ ਕਿ ਅੰਦਰ ਤੈਨੂੰ ਲੱਭ ਪਿਆ, ਫਿਰ ਤੂੰ ਭਾਵੇਂ ਕਿਤੇ ਗਿਆ ਨਹੀਂ ਗਿਆ ਕੋਈ ਫਰਕ ਨਹੀਂ ਪੈਣਾ। ਜੇ ਅੰਦਰ ਲੱਭ ਪਿਆ, ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਮ। ਜੇ ਅਵਸਥਾ ਬਣ ਗਈ, ਜੇ ਨਹੀਂ ਬਣੀ ਫਿਰ ਡਟ ਡਟ ਕੇ ਭੱਜ ਭੱਜ ਕੇ ਜਾ। ਬੰਦਾ ਮਾਰ ਇੱਥੇ ਖਾ ਲੈਂਦਾ, ਅੰਦਰ ਮਿਲਿਆ ਨਹੀਂ ਹੁੰਦਾ, ਬਾਹਰ ਜਾਣਾ ਵੀ ਛੱਡ ਦਿੰਦਾ, ਸਗੋਂ ਵਿਕਾਰ ਵਧਣੇ ਸ਼ੁਰੂ ਹੋ ਜਾਂਦੇ। ਹਰ ਵੇਲੇ ਸਵਾਸ ਸਵਾਸ ਸਿਮਰਨ ਚੱਲਿਆ ਨਹੀਂ ਹੁੰਦਾ। ਇੱਕ ਪ੍ਰਚਾਰਕ ਬੋਲ ਰਿਹਾ ਸੀ, ਮੈਂ ਸੁਣਿਆ, ਕਹਿੰਦੇ ਜੀ 8 ਪੈਰ ਜਪਣਾ ਚਾਹੀਦਾ, ਚੁਪਹਿਰੇ ਤੇ ਪਖੰਡ ਨੇ, ਇਹ ਤੇ ਮਨਮਤ ਏ। ਹੁਣ ਤੁਸੀਂ ਸਿਆਣੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਕੋਈ ਛੋਟਾ ਬੱਚਾ ਹੋਵੇ ਨਰਸਰੀ ਕਲਾਸ ਦਾ, ਉਹਦੇ ਅੱਗੇ ਤੁਸੀਂ 12ਵੀਂ ਕਲਾਸ ਦੀ ਕਿਤਾਬ ਰੱਖ ਦਿਓ, ਕਹੋ ਪੜ੍ਹ ਕੇ ਦਿਖਾ ਪਈ, ਬੱਚਾ ਪੜ੍ਹ ਲੇਗਾ? ਤੂੰ ਚੰਡਾ ਮਾਰਨੀਆਂ ਸ਼ੁਰੂ ਕਰੋ, ਤੈਨੂੰ ਤੇ ਅਕਲ ਹੀ ਨਹੀਂ, ਤੈਨੂੰ ਪੜ੍ਹਨੀ ਨਹੀਂ ਆਉਂਦੀ ਕਿਤਾਬ, ਤੈਨੂੰ ਤੇ ਕਿਤਾਬ ਹੀ ਨਹੀਂ ਪੜ੍ਹਨੀ ਆਉਂਦੀ, ਤੈਨੂੰ ਤੇ ਅਕਲ ਹੀ ਕੋਈ ਨਹੀਂ। ਉਹ ਪਿਆਰਿਓ, ਬੱਚੇ ਦਾ ਕੀ ਕਸੂਰ ਹੈ? ਉਹ ਤੇ ਬੱਚਾ ਹੈ ਜੇ 12ਵੀਂ ਦੀ ਪੜ੍ਹਾਈ ਤੱਕ ਪਹੁੰਚਿਆ ਨਹੀਂ, ਕਿੱਥੋਂ ਪੜ੍ਹ ਲੇਗਾ? 8 ਪੈਰ ਉਹਦਾ ਨਾਮ ਜਪਣਾ ਇੱਕ ਬੜੀ ਵੱਡੀ ਪੌੜੀ ਏ। ਜੇ ਉਹ ਪੌੜੀ ਅਜੇ ਤੱਕ ਨਹੀਂ ਮਿਲੀ, ਉਹ ਪੌੜੀ ਤੱਕ ਪਹੁੰਚਣ ਲਈ ਜੇ ਚੁਪਹਿਰਿਆਂ ਵਿੱਚ ਆ ਕੇ ਜਪ ਤਪ ਕਰਨਾ ਸ਼ੁਰੂ ਕਰਤਾ ਹੈ, ਗੁਨਾਹ ਨਹੀਂ ਕੋਈ ਕਰ ਰਹੇ। ਜਦੋਂ ਉਹ ਪੌੜੀ ਮਿਲ ਜੇਗੀ ਉਹ ਗੱਲ ਅਲੱਗ ਹੈ। ਮੈਨੂੰ ਤੇ ਨਹੀਂ ਮਿਲੀ, ਮੈਨੂੰ ਤੇ ਨਹੀਂ ਅਜੇ ਤੱਕ ਮਿਲੀ, ਸੱਚਾਈ ਕਹਿ ਰਹੇ ਹਾਂ। ਕਈ ਵਾਰੀ ਭੁੱਲ ਜਾਂਦਾ, ਜਿਹਨੂੰ ਮਿਲੀ ਉਹ ਗੱਲ ਵੱਖਰੀ ਹੈ। ਪਰ ਜੇ ਅਜੇ ਤੱਕ ਇਹ ਪੌੜੀ ਨਹੀਂ ਮਿਲੀ, ਉਸ ਮੰਜ਼ਿਲ ਤੱਕ ਪਹੁੰਚਣ ਲਈ ਸਟੈਪ ਬਾਈ ਸਟੈਪ ਚੜ ਰਹੇ ਆ, ਕੋਈ ਗੁਨਾਹ ਨਹੀਂ ਕਰ ਰਿਹਾ।
ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲੱਖੋ ਨ ਜੀ ਧੰਨ ਬਾਬਾ ਦੀਪ ਸਿੰਘ ਫਿਰ ਜੀ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਠੇ ਪੈਰ ਅਵਸਥਾ ਮਿਲ ਗਈ। ਮੈਂ ਜਿਵੇਂ ਗੱਲ ਕਰਨੇ ਆ, ਅੰਦਰ ਪ੍ਰਾਪਤੀ ਹੋਈ ਨਹੀਂ ਹੁੰਦੀ, ਬਾਹਰ ਵੀ ਅਸੀਂ ਜਾਣਾ ਛੱਡ ਦਿੰਨੇ ਆ, ਤੇ ਉਹਦੇ ਨਾਲ ਹੁੰਦਾ ਕਿ ਅੰਦਰ ਵਿਕਾਰ ਭਰਨ ਲੱਗ ਪੈਂਦੇ ਨੇ। ਇਹ ਬੜੀ ਉੱਚੀ ਅਵਸਥਾ ਹੁੰਦੀ, ਅੰਦਰ ਹੀ ਮਿਲ ਜੇ। ਤੇ ਅੰਦਰ ਮਿਲਦਾ ਉਹਨੂੰ ਹੀ ਹੈ ਜਿਹੜਾ ਆ ਸੰਗਤ ਕਰਦਾ ਹੈ, ਪੌੜੀਆਂ ਚੜ੍ਹਦਾ ਹੈ। ਸਕੂਲ ਦੇ ਵਿੱਚ ਜਾਏਗਾ, ਹੌਲੀ ਹੌਲੀ ਕਰਕੇ BA ਤੱਕ ਪਹੁੰਚੇਗਾ, ਇੱਕੋ ਵਾਰੀ ਤੇ ਪਹੁੰਚ ਨਹੀਂ ਸਕਦਾ। ਚੁਪਹਿਰੇ ਕੱਟ, ਰਹਿਣ ਸਬਾਈਆਂ ਕੱਟ, ਅੰਮ੍ਰਿਤ ਵੇਲਿਆ ਸੰਭਾਲ, ਬਾਣੀ ਨਾਲ ਜੁੜ, ਡਟ ਡਟ ਕੇ ਸਿਮਰਨ ਕਰ। ਜੇ ਮੰਨ ਲੈ ਉਦਾਂ ਭੁੱਲ ਜਾਂਦਾ ਹੈ, ਹਰ ਵੇਲੇ ਨਹੀਂ ਜਪ ਸਕਦਾ, ਪਤਾ ਹੈ ਮੈਂ ਇੱਕ ਗਾਹਕ ਨੂੰ ਬਣ ਜਿਆ, ਦੂਜਾ ਗਾਹਕ ਅਜੇ ਆਇਆ ਨਹੀਂ, ਚੱਲ ਇਹ ਦੌਰਾਨ ਵਿੱਚ 2 ਵਾਰੀ ਮੂਲ ਮੰਤਰ ਹੋ ਜਾਣਾ ਮੇਰਾ, ਇੱਕ ਚੁਪਈ ਸਾਹਿਬ ਹੋ ਜਾਣਾ ਮੇਰਾ, ਇੱਕ ਜਪਜੀ ਸਾਹਿਬ ਹੋ ਜਾਣਾ ਮੇਰਾ। ਏਦਾਂ ਹੌਲੀ ਹੌਲੀ ਸਟੈਪ ਬਾਈ ਸਟੈਪ ਚੱਲ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਸਾਨੂੰ ਇਹ ਸੁਮਤ ਦੇ ਰਹੇ, ਕਹਿੰਦੇ ਮੈਨੂੰ ਤੇ ਇਹੋ ਜਿਹਾ ਮਿੱਤਰ ਚਾਹੀਦਾ, ਬੰਧਨ ਤੇ ਛੁਟਕਾਵੇ, ਬੰਧਨਾਂ ਤੋਂ ਦੂਰ ਕਰਾਵੇ। ਪਹਿਲੀ ਗੱਲ, ਬੰਧਨਾਂ ਦੀ ਪਛਾਣ ਕਰੀਏ। ਕਈਆਂ ਨੂੰ ਆਪਣੇ ਬੰਧਨਾਂ ਦੀ ਪਛਾਣ ਨਹੀਂ ਹੁੰਦੀ। ਹੁਣ ਡਾਕਟਰ ਕੋਲ ਜਾਈਏ ਨਾ, ਡਾਕਟਰ ਕੋਲ, ਡਾਕਟਰ ਨੂੰ ਕਹੀਏ ਜਾ ਕੇ, ਡਾਕਟਰ ਸਾਹਿਬ ਮੇਰੇ ਪੇਟ 'ਚ ਦਰਦ ਹੈ, 2 ਮਹੀਨਿਆਂ ਤੋਂ ਦਰਦ ਹੈ, ਇੱਕ ਦਿਨ ਹੁੰਦਾ, ਦੂਜੇ ਦਿਨ ਨਹੀਂ ਹੁੰਦਾ, ਤੀਜੇ ਦਿਨ ਹੋਣ ਲੱਗ ਪੈਂਦਾ, ਚੌਥੇ ਦਿਨ ਨਹੀਂ ਹੁੰਦਾ, ਇੰਨਾ ਦਰਦ ਹੈ ਪੇਟ ਵਿੱਚ, ਮੈਂ ਪੇਨ ਕਿਲਰ ਲੈਣਾ, ਥੋੜਾ ਟਾਈਮ ਆਰਾਮ ਰਹਿੰਦਾ, ਪਰ 2 ਮਹੀਨਿਆਂ 'ਚੋਂ ਦਰਦ ਜਾ ਨਹੀਂ ਰਹੀ। ਡਾਕਟਰ ਦਵਾਈ ਦੇਣ ਤੋਂ ਪਹਿਲੇ ਪਤਾ ਕੀ ਕਹੇਗਾ? ਅਲਟਰਾਸਾਊਂਡ ਕਰਾ, ਐਕਸਰੇ ਕਰਵਾ। ਅਲਟਰਾਸਾਊਂਡ ਜਦੋਂ ਬੰਦੇ ਨੇ ਕਰਵਾਇਆ, ਪਤਾ ਲੱਗਾ ਅੰਦਰ ਤੇ 5 mm ਦੀ, 10 mm ਦੀ, 7 mm ਦੀ ਪੱਥਰੀ ਹੈ, ਇਹ ਦੁਖੀ ਕਰਦੀ। ਹੁਣ ਡਾਕਟਰ ਨੂੰ ਜਦੋਂ ਅਲਟਰਾਸਾਊਂਡ ਵਿਖਾਇਆ, ਡਾਕਟਰ ਕਹਿੰਦਾ ਘਬਰਾ ਨਾ, ਪਹਿਲੇ ਹੁਣ ਤੇਰੀ ਮੈਂ ਪੱਥਰੀ ਕੱਢ ਦੇਣਾ, ਜਦੋਂ ਪੱਥਰੀ ਨਿਕਲੇਗੀ ਤੇਰਾ ਦਰਦ ਆਪੇ ਰਾਜੀ ਹੋ ਜਾਣਾ। ਪਹਿਲੀ ਗੱਲ ਤੇ ਆਪਣੇ ਜਿਹੜੇ ਸਾਨੂੰ ਬੰਧਨ ਪਏ ਨੇ, ਉਹਨਾਂ ਬੰਧਨਾਂ ਦੀ ਪਛਾਣ ਕਰੀਏ, ਪਛਾਣ ਕਿ ਸਾਨੂੰ ਬੰਧਨ ਪਏ ਕਿਹੜੇ ਕਿਹੜੇ ਨੇ। ਤੇ ਜੇ ਨਹੀਂ ਪਛਾਣ ਆਉਂਦੀ, ਗੁਰੂ ਦੀ ਬਾਣੀ ਕਹਿ ਰਹੀ ਕਿਹੜੇ ਬੰਧਨ ਨੇ? ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਉਹ ਰਾਮਦਾਸ। ਚੜ੍ਹਦੀ ਕਲਾ 'ਚ ਹੋ। ਹਾਂ, ਸਤਿ ਸ੍ਰੀ ਅਕਾਲ। ਮੈਂ ਕਿ ਇੱਕ ਵਾਰੀ ਪੁੱਛ ਲਓ, ਠੰਡ ਠੁੰਡ ਕਰਕੇ ਆ, ਜ਼ਿਆਦਾ ਹੀ ਨਾ ਪ੍ਰਭਾਵ ਪੈਂਦਾ ਹੋਵੇ, ਆ ਚੜ੍ਹਦੀ ਕਲਾ 'ਚ ਬਹਿਣਾ, ਬਸ 10-12 ਮਿੰਟ ਹੋਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬੰਧਨ ਤੇ ਛੁਟਕਾਵੇ, ਪ੍ਰਭੂ ਮਿਲਾਵੇ। ਜਿਹੜਾ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਾਵੇ, ਹਰ ਹਰ ਨਾਮ ਸੁਣਾਵੇ, ਉਹਦਾ ਨਾਮ ਮੈਨੂੰ ਸੁਣਾਵੇ। ਕਿਉਂਕਿ ਜੋ ਬੰਦਾ ਸੁਣਦਾ ਹੈ ਨਾ, ਉਹੋ ਜਿਹਾ ਬੋਲਣ ਵੀ ਲੱਗ ਪੈਂਦਾ। ਹੁਣ ਛੋਟੇ ਬੱਚੇ ਨੇ ਸਾਡੇ ਘਰਾਂ ਦੇ ਵਿੱਚ, ਜਿਨ੍ਹਾਂ ਘਰਾਂ ਦੇ ਵਿੱਚ ਮੰਨ ਲਓ ਵੱਡੇ ਗਾਲਾਂ ਕੱਢਦੇ ਰਹਿੰਦੇ, ਬੱਚਿਆਂ ਨੂੰ ਕਹੋ ਨਾ ਕਹੋ, ਆਟੋਮੈਟਿਕ ਉਹ ਵੀ ਗਾਲਾਂ ਕੱਢਣ ਲੱਗ ਪੈਣਗੇ। ਸੱਚੀ ਗੱਲ ਹੈ, ਸੱਚਾਈ ਕਹਿ ਰਹੇ ਆ। ਤੇ ਜੇ ਘਰ ਹਰ ਵੇਲੇ ਮਾਤਾ ਪਿਤਾ ਸਿਮਰਨ ਕਰਦੇ ਨੇ, ਬੰਦਗੀ ਕਰਦੇ, ਮਿਠਾਸ ਵਿੱਚ ਬੋਲਦੇ, ਬੱਚੇ ਵੀ ਉਦਾਂ ਹੀ ਬੋਲਣਗੇ। ਜੋ ਸੁਣਿਆ ਉਹ ਬੋਲਣ ਦੀ ਕੋਸ਼ਿਸ਼ ਕੀਤੀ। ਤੇ ਸਾਨੂੰ ਤੇ ਉਹ ਚਾਹੀਦਾ ਮਿੱਤਰ ਜਿਹੜਾ ਹਰ ਹਰ ਨਾਮ ਸੁਣਾਵੇ। ਮੈਂ ਉਹਦੇ ਕੋਲ ਬਹਿ ਜਾ, ਉਹ ਗੁਰੂ ਦੀਆਂ ਗੱਲਾਂ ਕਰੇ। ਮੈਂ ਉਹਦੇ ਕੋਲ ਬੈਠਾ, ਉਸ ਕਵੇ ਬਾਬਾ ਦੀਪ ਸਿੰਘ ਜੀ ਨੇ ਮੇਰੇ ਤੇ ਆ ਕਿਰਪਾ ਕਰਤੀ। ਮੈਂ ਉਹਨਾਂ ਕੋਲ ਬੈਠਾ, ਉਹਨਾਂ ਦੀ ਸੰਗਤ ਕਰਾਂ, ਉਹ ਸਾਨੂੰ ਸੁਣਾਉਣ ਗੱਲਾਂ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਦੀਆਂ। ਸਾਨੂੰ ਤੇ ਉਹ ਚਾਹੀਦੇ ਨੇ ਮਿੱਤਰ, ਬੰਧਨ ਤੇ ਛੁਟਕਾਵੇ, ਪ੍ਰਭੂ ਮਿਲਾਵੇ, ਹਰ ਹਰ ਨਾਮ ਸੁਣਾਵੇ। ਹੈ ਜੀ। ਤੇ ਅੱਗੇ ਕੀ ਕਹਿ ਰਹੇ? ਪੜਿਓ ਜੀ। ਅਸਥਿਰ ਕਰੇ ਨਿਹਚਲ ਇਹੁ ਮਨੁਆ, ਬਹੁਰ ਨ ਕਤਹੂ ਤਾਵੇ। ਤੇ ਜਿਹੜਾ ਮੇਰੇ ਡੋਲਦੇ ਹੋਏ ਮਨ ਨੂੰ ਡੋਲਣ ਤੋਂ ਬਚਾ ਲਵੇ, ਅਸਥਿਰ ਕਰ ਦੇਵੇ। ਮਨ ਡੋਲਦਾ ਹੈ ਨਾ, ਡਿਗੂ ਡਿਗੂ ਕਰਦਾ ਹੈ, ਸੁੱਖ ਮਿਲ ਜਾਣ ਤਾਂ ਵੀ ਡਿੱਗ ਪੈਂਦਾ, ਡਿਗੂ ਡਿਗੂ ਕਰਦਾ। ਹੁਣ ਕੀ ਲੋੜ ਗੁਰ ਘਰ ਜਾਣ ਦੀ? ਕਦੀ ਦੁੱਖ ਦਾ ਸਮਾਂ ਆ ਜੇ ਤਾਂ ਵੀ ਡਿਗੂ ਡਿਗੂ ਕਰਦਾ ਹੈ, ਡੋਲਦਾ ਹੀ ਰਹਿੰਦਾ, ਹਰ ਵੇਲੇ ਡੋਲਦਾ ਹੀ ਰਹਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ। ਮੇਰੇ ਡੋਲਦੇ ਹੋਏ ਮਨ ਨੂੰ ਹੋੜਾ ਦੇ ਦੇਵੇ, ਮੈਨੂੰ ਤੇ ਉਹ ਮਿੱਤਰ ਚਾਹੀਦਾ। ਅਸਥਿਰ ਕਰੇ ਨੇਚਲ ਇਹ ਮਨੁਆ, ਬਹੁਰ ਨਾ ਕਥੋਂ ਧਾਵੇ। ਭਟਕਦੇ ਹੋਏ ਮਨ ਨੂੰ ਜਿਹੜਾ ਭਟਕਣਾ ਤੋਂ ਬਚਾ ਲਵੇ। ਦੱਸੋ ਬਾਬਾ ਦੀਪ ਸਿੰਘ ਜੀ ਬਚਾਉਂਦੇ ਕਿ ਨਹੀਂ ਬਚਾਉਂਦੇ? ਉਹ ਤੇ ਆਪ ਪੂਰੇ ਨੇ, ਰੱਬ ਨੇ, ਪਰਮੇਸ਼ਰ ਨੇ। ਜਿਹੜਾ ਉਹਨਾਂ ਦੀ ਸੰਗਤ ਕਰਦਾ ਉਹਦੇ ਉੱਤੇ ਵੀ ਇਹੋ ਹੀ ਕਿਰਪਾ ਵਰਤਾ ਦਿੰਦੇ ਨੇ।
खंडे वाले पिता जी। मैं हैरान होना, इलाका जितया सी बाबा दीप सिंह जी ने, एक इलाका जितया सियालकोट का, आमदन वाला इलाका सी, बहुत ज्यादा, बहुत आमदन होंदी सी उस इलाके तो। ते सारे सिंह पता बाबा दीप सिंह जी नूं सिख की कहंदे, कहण लगे बाबा जी बड़ी आमदन वाला इलाका है, ਇਹਦੇ ਨਾਲ बड़े मसले हल हो। बाबा जी ने सोचिया ये तो माया पैण लग पई, हुण आप बंधन तो मुक्त ने ते सिखां नूं किवें मुक्त करा रहे। बाबा जी कहंदे की कहंदे हो जी, ये सियालकोट दा इलाका बड़ी आमदन वाला इलाका है। ते खंडे वाले पिता जी पता की बोले, कहण लगे इस इलाके दी आमदन तो गुरुद्वारा बेर साहिब दा 24 घंटे गुरु दा लंगर चलिया करेगा। बोले सो निहाल श्री अकाल। बंधन तो मुक्त ने ते बंधना तो मुक्त कराउण दी पावर भी रखदे ने। ਇਹੋ ਜੇ ਸਾਨੂੰ ਮਿੱਤਰ ਚਾਹੀਦੇ। ਇੱਕ ਵਾਰੀ ਪੜ੍ਹ ਲਓ ਸਾਰੇ, ਕੋਈ ਰਸਨਾ ਮੰਝੀ ਨਾ ਰਹੇ। ਗੱਜ ਕੇ ਕਿਰਪਾ ਕਰਿਓ ਪਿਆਰ ਨਾਲ। है को ऐसो हमरा मीत, पढ़ो है को ऐसो हमरा मीत। बंधन ते छुटकावे प्रभु मिलावे, हर हर नाम सुनावे। अस्थिर करे ने चल ए मनुआ, बाहर नकत होतावे। पढ़ो ऐसो हमरा मीत, गज के है को ऐसो हमरा मीत। सगल समगरी जियो हियो देओ, सगल समगरी जियो हियो देओ। ਕਹਿੰਦੇ ਇਹੋ ਜਿਹਾ ਮੈਨੂੰ ਮਿਲ ਤੇ ਜਾਵੇ, ਮੈਂ ਉਹਨੂੰ ਸਾਰੀ ਸਮੱਗਰੀ ਧਨ ਪਦਾਰਥ ਆਪਣਾ, ਆਪਣੀ ਜਿੰਦ, ਆਪਣਾ ਹਿਰਦਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਸਾਰੀਆਂ ਆਪਣੀਆਂ ਚੀਜ਼ਾਂ, ਤਨ ਮਨ ਧਨ ਸਭ ਕੁਝ ਉਹਨੂੰ ਦੇ ਦਿਆਂ। ਜੇ ਇਹੋ ਜਿਹਾ ਕੋਈ ਮਿਲੇ, ਉਹ ਸਾਨੂੰ ਤੇ ਮਿਲਿਆ ਹੋਇਆ, ਸਾਨੂੰ ਬਸ ਉਹਨੂੰ ਪਛਾਣਨ ਦੀ ਲੋੜ ਹੈ। ਸਾਨੂੰ ਤੇ ਉਹ ਮਹਾਂਪੁਰਖ ਮਿਲਿਆ, ਸਾਨੂੰ ਤੇ ਉਹ ਦਾਤਾ ਮਿਲਿਆ, ਸਾਨੂੰ ਤੇ ਉਹ ਰੱਬ ਬ੍ਰਹਮ ਗਿਆਨੀ ਮਿਲਿਆ। ਉਹ ਬ੍ਰਹਮ ਗਿਆਨੀ ਕੌਣ? धन धन बाबा दीप सिंह जी, धन धन बाबा दीप सिंह जी, धन धन बाबा दीप सिंह जी, धन धन बाबा दीप सिंह जी। सगल समगरी जियो हियो देओ, सगल समगरी जियो हियो देओ। अर्पो अपनो चीत, 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 अर्पो अपनो चीत। है को ऐसो हमरा मीत, बोलो है को ऐसो हमरा मीत। ਅੱਗੇ ਕੀ ਕਹਿ ਰਹੇ ਗੁਰੂ ਅਰਜਨ ਦੇ ਪਾਤਸ਼ਾਹ? ਮੈਂ ਗੁਰਮੁਖਾਂ ਨੂੰ ਬੇਨਤੀ ਕਰਦਾ, ਪੜਿਓ ਜੀ, ਕਿਹੋ ਜਿਹਾ ਮਿੱਤਰ ਚਾਹੀਦਾ ਸਾਨੂੰ, ਪੜਿਓ। पर तन पर की निंदा, इनसों प्रीत न लागे। ਆਖੋ ਧੰਨ ਬਾਬਾ दीप सिंह। ਕਹਿੰਦੇ ਸਾਨੂੰ ਤੇ ਇਹੋ ਜਿਹਾ ਮਿੱਤਰ ਚਾਹੀਦਾ ਜਿਹੜਾ ਪਰ ਧਨ ਮੈਨੂੰ ਪਰਾਏ ਧਨ ਤੋਂ ਬਚਾ ਕੇ ਰੱਖੇ, ਮੈਨੂੰ ਸੋਝੀ ਦੇ ਦੇਵੇ ਵੀ ਪਰਾਇਆ ਧਨ ਇਹ ਬੜਾ ਮਾੜਾ ਹੈ, ਬੁੱਧੀ ਖਰਾਬ ਕਰਦਾ ਹੈ।
बुद्धि खराब। बहु परपंच कर पर धन लियावै, सुत दारा पै आन लुटावै, मन मेरे भूले कपट न कीजै, अंत नबेरा तेरे जी पै लीजै। कई बारी बंदा कहना मैनू कौन वेखदा, पर ओदा कैमरा हर वेले फिट है तेरे उत्ते, हर वेले लेखा ते हो ही जाना, अज नहीं ते कल। कोई वेखे ना वेखे, CCTV कैमरे लगे नहीं लगे, पर बाबा दीप सिंह दा कैमरा हर जगह ते लग्या होया ही। आ चीज दा ख्याल करके काम करी जेड़ा करना है। कहंदे जेड़ा मैनू पराए धन तो बचावे, दसे ये गलत है, पराए धन दी संगत गलत है, ये भी मैनू दसे, मैनू सोझी पा देवे। मैं कई बारी हैरान होना, जिथे गुरु पिता जी दे विच गल आई ना पराए धन दी, पराए तन दी, पराई निंदिया दी भी, निंदिया नूं भी महाराज ने ओना ही माड़ा किया। हुण मान लो कई कहंदे असीं पराए तन दी संगत नहीं करते, असीं पराया धन भी नहीं खांदे, निंदिया करी जांदे। महाराज कहंदे जिवें तन दी गलत संगत कीती उदां पराई निंदिया कर लई, भार बराबर ही, भार बराबर है जी। आखो धन गुरु रामदास जी, धन गुरु रामदास। जेड़ा मैनू दसे जिथे पराया धन नहीं वरतना, पराए तन वल निगाह नहीं रखनी, उत्थे पराई निंदिया भी नहीं करनी, ना निंदिया करनी ना ही मैं सुननी, पराई निंदिया तो भी बच के रहना। मैनू तो इहो जिहा चाहिदा जेड़ा आ चीजां तो भी मैनू बचा लवे। वो बचाउण वाला कौन है? कहो धन धन बाबा दीप सिंह जी, 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 धन धन बाबा दीप सिंह जी। पर तन पर की निंदा, पर तन पर की निंदा, इनस्यों प्रीत न लागे, इनस्यों प्रीत न लागे। कहंदे जेड़ा संतां दे नाल मेरी सांझ बना देवे, इहो जिहा मित्र चाहिदा। दुनिया ते मित्र बनाउण तो पहले परख लिया करो, ये मैनू चंगे पासे लाउण वाले कि माड़े पासे लाउण वाले, संतां दी निंदिया सिखाउण वाले कि उन्हां दी संगत च भाउण वाले ने। हुण मान लो टीवी वेख रहे हो, यूट्यूब वेख रहे हो, कोई आ गया इहो जिहा जेड़ा लैक्चर करी जा रहा महापुरखां दी संगत दी लोड़ नहीं, चुपैरियां ते जाण दी लोड़, वो सुनिया ना करो चीज, उसे वेले उन्होंने डिलीट करो, अगे शेयर भी ना भुल के करया करो, उन्होंने डिलीट करो कि दोबारा गलती नाल भी तुहाडीआं अखां दे सामने चीज ना आ जाए। क्यों? ओने ते डुबना नाल तुहानू भी डुब के रख देना है। आखो धन गुरु रामदास जी, धन गुरु रामदास। मैनू ते ओ चाहीदा जेड़ा मैनू संतां दी संगत नाल जोड़े, संतां दे नाल बचन विलास करना सिखा देवे, ते मैनू परमेश्वर दी सिफत सलाह ਉਹਦੇ ਵਿੱਚ ਸੁਚੇਤਤਾਈ ਦੇ ਨਾਲ ਰਹਿਣਾ ਕਿਵੇਂ, ਉਹ ਮੈਨੂੰ ਸਿਖਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰੀ ਦੇ ਕੀਰਤਨ ਵਿੱਚ ਕਿਵੇਂ ਜਾਗਣਾ, ਰਹਿਣ ਸਮਾਈਆਂ ਕਿਵੇਂ ਕੱਟਣੀਆਂ, ਬੰਦਗੀ ਕਿਵੇਂ ਕਰਨੀ, ਮੈਨੂੰ ਜਿਹੜਾ ਆ ਸਿਖਾਵੇ, ਮੈਨੂੰ ਤੇ ਉਹ ਮਿੱਤਰ ਚਾਹੀਦਾ। ਉਹ ਮਿੱਤਰ, ਦੂਜੇ ਮਿੱਤਰ ਨਹੀਂ ਚਾਹੀਦੇ ਸਾਨੂੰ ਜਿਹੜੇ ਸ਼ਰਾਬਾਂ ਨਾਲ ਜੋੜਨ, ਜਿਹੜੇ ਪਰਾਏ ਸੰਗ ਨਾਲ ਜੋੜਨ, ਜਿਹੜੇ ਮਾੜੀਆਂ ਆਦਤਾਂ ਨਾਲ ਜੋੜਨ, ਜਿਹੜੇ ਚੋਰੀ ਕਰਨੀ ਸਿਖਾਉਣ, ਜਿਹੜੇ ਨਿੰਦਿਆ ਕਰਨੀ ਸਿਖਾਉਣ, ਸਾਨੂੰ ਉਹ ਮਿੱਤਰ ਨਹੀਂ ਚਾਹੀਦੇ। ਸਾਨੂੰ ਕਿਹੜੇ ਚਾਹੀਦੇ? ਸੰਤੈ ਸੰਗ ਸੰਤ ਸੰਭਾਖਨ, ਸੰਤੈ ਸੰਗ ਸੰਤ ਸੰਭਾਖਨ। ਪੜਿਓ हर कीर्तन मन जागे, हर कीर्तन मन जागे, हर कीर्तन मन जागे, हर कीर्तन मन जागे, हर कीर्तन मन जागे। है को ऐसो हमरा मीत, सो हम
बंधन ते छुटकावे, प्रभु मिलावे, हर हर नाम सुनावे। अस्थिर करे नेचल ए बनुआ, बौर नकत हूँ तो आवे। को ऐसो हमरा मीत, बोलो है को ऐसो हमरा मीत। धन गुरु रामदास जी, धन गुरु रामदास जी। अखीरलियां पंक्तियां च की कह रहे, पढ़ियो जी प्यार नाल। गुण निधान दयाल पुरख प्रभु, सर्ब सुख दयाला। कहते है गुणां दे खजाने गुरु रामदास जी, दया दे घर गुरु रामदास जी, सर्व व्यापक गुरु रामदास जी। हे प्रभु गुरु रामदास जी, सारे सुखां दी बख्शिश करन वाले गुरु रामदास जी, मेरे ते एक किरपा करो। केड़ी किरपा? पढ़ियो जी। मांगे दान नाम तेरो नानक, जो माता बाल गोपाला। कहते है दयालु प्रभु जी गुरु रामदास जी, मैं तुहाडे कोलों नाम दा खजाना मंगदा, बंदगी दा खजाना मंगदा। जिवें बच्चा छोटा होवे ना, अपनी मां दे कोलों ही सारियां चीज़ां मंगदा। कुछ भी चाहिदा मां नूं कहंदा मैनूं आ चीज़ लैके दे, दुध पीना है, चॉकलेट खानी, बिस्कुट खा, कुछ भी चीज़ है वो मां कोलों ही मंगदा है। ते कहे गुरु रामदास जी तुसी साडी मां हो, साडे बापू जी हो, ते मैं तुहाडे कोलों ये चीज़ मंगदा, मैनूं अपना नाम दिओ, अपनी बंदगी दिओ, अपने संतां दी संगत दिओ, मेरे उत्ते इहो जी बरकत पा दिओ कि मैं तुहाडे महापुरखां दी संगत विच रवां, उन्हां दे नाल मेरी दोस्ती बन जे, उन्हां दे नाल मेरी यारी पै जे। गुरु किरपा करे, बख्शिश करे। अज वड्डा दिन, जिवें मैं पहले कहा, दोस्त चाहिए ने लाइफ दे विच, जरूर चाहिए ने। बंदे दा मन हौला हो जाता है जदों दोस्तां मित्रां नाल कोई गल करदा है, पर दोस्त मित्र किहड़े चाहिए ने ये जरूर वेखिओ। बलदी दे उत्ते तेल पाउण वाले नहीं चाहिए, बलदी दे उत्ते पानी पाउण वाले चाहिए ने। आखो धन गुरु रामदास जी, धन गुरु रामदास। तो गुरु किरपा करे। आओ आनंद साहिब दा पाठ आपां करना है, अरदास अपनियां अपनियां अर्जियां सब ने ला के जानियां। और पता ही है तुहानूं बाबा खंडे वाला किवें प्रतख हो के वरतदा, किवें प्रतख हो के। एक चीज़ जे किते ढिली मिठी रह जे, जड़ियां 10 दे दिंदा वो भुलिया ना करो। हर पक्ष तो पैज रखदा, हर पक्ष तो। ते जेड़ी किते ढिली मिठी कोई चीज़ रह भी जाती ना, वो कई बारी सानू चैक भी करदा हुंदा, मेरा बच्चा टुटदा ते नहीं, पूरा है, कच्चा है कि एवें वेखा वेखी लग गया सी। आखो धन गुरु रामदास जी, धन गुरु रामदास। प्यार न लखो ने जी, धन बाबा दीप सिंह। गुरु किरपा करे, बख्शिश करे। बाकी संगत नूं बेनती है, 21 तरीक आ रही, अगले ऐतवार तुसी सारिਆਂ ने इत्थे ही हाज़री भरनी है। ते जेड़े लुधियाने वाले सुनदे हो, 21 तरीक नूं लुधियाने चुपहरा रखिया 12 ਤੋਂ 4, गुरुद्वारा कलगीधर साहिब फील्डगंज लुधियाना। 12 ਤੋਂ 4 ਵਜੇ तक गुरुद्वारा कलगीधर फील्डगंज लुधियाना। 21 जनवरी नूं ਇਹ चुपहरा जप तप समागम रखिया। लुधियाने दीयां संगतां, होर नेड़े तेड़े दीयां इलाके दीयां संगतां, जड़ियां जड़ियां भी जिथे जिथे भी प्रेमी तुसीं सुणदे हो, 11 वजे तक सब ने गुरुद्वारा साहिब पहुँच जाना है। उस तरह 5 पाठ जपजी साहिब, 2 पाठ चौपाई साहिब, सुखमनी साहिब का पाठ नाल दास कीर्तन की हाज़री भरेगा। सारियां संगतां ने सारे रुझेवियां नूं छड्ड के पहुँचना है। और सब नूं पता है चुपहरिਆਂ ਵਿੱਚ किवें बाबा खंडे वाला प्रतख होकर वरतदा है। तुसीं चुपहरे कटदे हो, बाबा दीप सिंह जी तुहाडे घरां ਵਿੱਚ पहुँच के तुहाडे दुखां नूं कटदे ने। 21 तरीक का चुपहरा दासां वालों उत्थे हाज़री होएगी लुधियाने फील्डगंज जो गुरुद्वारा कलगीधर साहिब। 21 जनवरी नूं सब ने दर्शन देने। तुसीं इत्थों वालियां ने इत्थे पहुँचना, तुहाडी हाज़री इत्थे लगनी महाराज जी की कृपा दे नाल। और कोई भी नागा ना करिया करो, मौसम जिहो जिहा मर्जी होवे। हुण विआह शादी तुसीं रखी होवे दिनां 'च, ठंड दे विच विआह रखदे आपां, कदी कहने आ कि मेरे पुੱਤ दा विआह है जी अज मैं नहीं जाना क्योंकि ठंड बड़ी लगदी सी पुੱਤ दे विआह ते। चलो पुੱਤ दी गल छड्डो,
ਰਿਸ਼ਤੇਦਾਰੀ 'ਚ ਕੋਈ ਵਿਆਹ ਹੋਵੇ, ਬੰਦਾ ਕਹਿੰਦਾ ਨਹੀਂ ਪਹੁੰਚਣਾ, ਨਾਰਾਜ਼ ਹੋ ਜਾਣਾ ਉਹਨੇ, ਭਾਵੇਂ ਜਿੰਨੀ ਮਰਜ਼ੀ ਠੰਡ, ਮੈਨੂੰ ਤੇ ਪਹੁੰਚਣਾ ਹੀ ਪੈਣਾ। ਇਸੇ ਤਰ੍ਹਾਂ ਇੱਥੇ ਵੀ ਆਹੀ ਹਿਸਾਬ ਰੱਖਿਆ ਕਰੋ। ਦਸਾਂ ਨੂੰ ਲੈ ਕੇ ਆਉਣਾ ਹਰ ਐਤਵਾਰ। ਬਈ ਚੱਲ, ਆਪਣੇ ਕੋਲੋਂ ਕਿਰਾਇਆ ਵੀ ਦੇਣਾ ਪੈ ਜੇ ਨਾ, ਕਿਰਾਇਆ ਵੀ ਖਰਚ ਦਿਆ ਕਰੋ। ਬਈ ਤੂੰ ਚੱਲ ਤੇ ਸਹੀ, ਇੱਕ ਵਾਰੀ ਬਾਬਾ ਦੀਪ ਸਿੰਘ ਜੀ ਦੇ ਘਰ ਬਹਿ ਕੇ ਹਾਜ਼ਰੀ ਭਰ ਤੇ ਸਹੀ, ਵੇਖ ਕਿਵੇਂ ਖੁਸ਼ੀਆਂ ਮਿਲਦੀਆਂ ਬਾਬੇ ਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਬਾਕੀ ਸੇਵਾਵਾਂ ਦਾ ਕੁੰਭ ਇੱਥੇ ਚੱਲ ਰਿਹਾ, ਸਭ ਨੂੰ ਪਤਾ ਹੈ। ਸਕੂਲ ਚੱਲ ਰਿਹਾ, ਹਸਪਤਾਲ, ਹੁਣ ਹਸਪਤਾਲ ਦੇ ਵਿੱਚ ਵੀ ਅੱਖਾਂ ਦੇ ਆਪਰੇਸ਼ਨ ਸ਼ੁਰੂ ਹੋ ਚੁੱਕੇ ਨੇ। ਬਾਬਾ ਸਭ ਨੂੰ ਠੀਕ ਰੱਖੇ, ਪਰ ਉਹ ਚਿੱਟੇ ਮੋਤੀਏ ਦੇ ਅੱਖਾਂ ਦੇ ਆਪਰੇਸ਼ਨ ਸ਼ੁਰੂ ਹੋ ਗਏ ਨੇ। ਜਿਹੜਾ ਆਪਰੇਸ਼ਨ ਬਾਹਰ 30-35 ਹਜ਼ਾਰ ਲੱਗਦਾ, ਇੱਥੇ 4-5 ਹਜ਼ਾਰ 'ਚ ਹੋ ਜਾਂਦਾ। ਮਹਾਰਾਜ ਜੀ ਦੀ ਮਿਹਰ ਨਾਲ ਕਿੰਨਾ ਫਾਇਦਾ ਹੋ ਜਾਂਦਾ। ਇੱਕ ਦੂਜੇ ਨੂੰ ਮੈਸੇਜ ਦਿਓ, ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਇਹ ਗੱਲਾਂ, ਕਿ ਜਿਹੜਾ ਲਾਭ ਲੈਣਾ ਚਾਹਵੇ ਉਹ ਲੈ ਸਕਦਾ। ਅਲਟਰਾਸਾਊਂਡ ਵੀ ਹੁੰਦਾ, ਐਕਸ-ਰੇ ਵੀ ਹੁੰਦਾ, ਡਾਕਟਰ ਬਹਿੰਦੇ ਨੇ। ਜਿਹੜੀਆਂ ਦਵਾਈਆਂ ਬਾਜ਼ਾਰ 100 ਦੀਆਂ ਮਿਲਦੀਆਂ, ਮੰਨ ਲਓ ਇੱਕ ਐਗਜ਼ਾਮਪਲ ਦੇਣੇ ਆ, ਇੱਥੇ ਉਹੋ ਹੀ ਦਵਾਈ 30-35 ਰੁਪਏ ਦੀ ਮਿਲ ਜਾਂਦੀ। ਪਰ ਕਈਆਂ ਨੂੰ ਆਦਤ ਪਈ ਹੁੰਦੀ ਕੈਮਿਸਟ ਕੋਲੋਂ, ਚੱਲ 5 ਦੀ ਦਵਾਈ ਲਿੱਤੀ, ਰਾਜੀ ਹੋ, ਕਹਿੰਦੇ ਜੀ ਬੜੀ ਮਹਿੰਗੀ ਹੈ। ਅਸਲੀਅਤ ਦੇ ਵਿੱਚ ਜਦੋਂ ਸਾਰੇ ਪਾਸਿਓਂ ਘੁੰਮ ਕੇ ਆ ਕੇ ਵੇਖੋਗੇ ਨਾ, ਫਿਰ ਤੁਹਾਨੂੰ ਪਤਾ ਆਪੇ ਲੱਗ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜੋ ਤੁਸੀਂ ਕਿਣਕਾ ਦਿੰਦੇ ਹੋ, ਉਹਦੇ ਨਾਲ ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਚਲਦੀ ਫਿਰਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕ ਰਹੇ ਨੇ ਮਹਾਰਾਜ ਜੀ ਦੀ ਮਿਹਰ ਨਾਲ। ਅਕੈਡਮੀ ਚੱਲ ਰਹੀ ਹੈ। ਉਸ ਤੋਂ ਬਾਅਦ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ ਨਾਲ। ਪਿਆਰਿਓ, ਬਾਪੂ ਖੰਡੇ ਵਾਲੇ ਦੀ ਮਿਹਰ ਦਾ ਸਦਕਾ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ ਨਾਲ ਦੇ ਪਿੰਡ ਤੋਂ ਸ਼ੁਰੂ ਕੀਤੀ। 150 ਦੇ ਕਰੀਬ ਪਰਿਵਾਰ ਹੋ ਗਿਆ ਹੁਣ, ਜਿਨ੍ਹਾਂ ਦੇ ਲਈ 2 ਵੇਲੇ ਦਾ ਟਿਫਨ ਦੇ ਵਿੱਚ ਪੈਕ ਕਰਕੇ ਲੰਗਰ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਇਆ ਜਾਂਦਾ। ਇਹ ਸਭ ਕੁਝ ਤੁਹਾਡੀਆਂ ਸੀਸਾਂ ਨਾਲ ਹੋ ਰਿਹਾ। ਨਾਲ ਵੇਖ ਕੇ ਜਾਓ ਜੀ ਦੇ ਪ੍ਰਵਾਨ ਪਾਰਕ ਦੀ ਉਸਾਰੀ, ਸਰਾਂ ਬਣ ਰਹੀ, ਵੱਡਾ ਹਾਲ ਬਣ ਰਿਹਾ ਮਹਾਰਾਜ ਜੀ ਦੀ ਮਿਹਰ ਨਾਲ, ਗੁਰੂ ਘਰ ਬਣ ਰਿਹਾ। ਇਹ ਜੋ ਤੁਸੀਂ ਕਿਣਕਾ ਦੇਂਦੇ, ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਸਭ ਨੂੰ ਮੈਂ ਬੇਨਤੀ ਕਰਦਾ, ਦਸਵੰਧ ਕੱਢਿਆ ਕਰੋ। ਜਦੋਂ ਆਓ ਆਪਣਾ ਦਸਵੰਧ ਲੈ ਕੇ ਆਓ। ਕੰਮ ਤੇ ਦਸਵੰਧ ਨਾਲ ਹੀ ਹੋਣੇ ਨੇ, ਮਾਇਆ ਨਾਲ ਹੀ ਹੋਣੇ ਨੇ। ਤੇ ਇਹ ਵੱਧ ਤੋਂ ਵੱਧ ਆਪ ਜੀ ਹੋਰ ਵੀ ਸੰਗਤਾਂ ਨੂੰ ਪ੍ਰੇਰਨਾ ਕਰਿਆ ਕਰੋ। ਕਈ ਸੰਸਥਾਵਾਂ ਇਹੋ ਜਿਹੀਆਂ ਹੁੰਦੀਆਂ ਜਿੱਥੇ ਲੋਕ ਅੱਗੇ ਹੀ ਬੜਾ ਦਿੰਦੇ ਨੇ, ਪਰ ਉੱਥੇ ਦਿੱਤਾ ਏਡਾ ਮੈਨੇ ਨਹੀਂ ਰੱਖਦਾ। ਅੱਗੇ ਹੀ ਬੜਾ ਕੁਝ ਉੱਥੇ ਹੋ ਰਿਹਾ। ਤੇ ਅਸਲੀਅਤ ਦੇ ਵਿੱਚ ਉੱਥੇ ਦਾਨ ਪੁੰਨ, ਮੈਂ ਇਹ ਨਹੀਂ ਕਹਿ ਰਿਹਾ ਮੈਨੂੰ ਹੀ ਦਿਓ, ਮੈਂ ਵੈਸੇ ਇਸ਼ਾਰਾ ਦੇ ਰਿਹਾ, ਜਿੱਥੇ ਅਸਲੀਅਤ ਦੇ ਵਿੱਚ ਲੋੜ ਹੋਵੇ ਉੱਥੇ ਜਦੋਂ ਦਸਵੰਧ ਦਿੰਦੇ ਹੋ ਨਾ, ਫਿਰ ਤੁਹਾਡਾ ਦਿੱਤਾ ਹੋਇਆ ਕਿਣਕਾ ਵੀ ਥਾਂ ਪੈ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇੱਥੇ ਅਸਲੀਅਤ ਵਿੱਚ ਲੋੜ ਹੈ। ਔਰ ਜਿਸ ਦਿਨ ਮਰਜ਼ੀ ਆ ਜਾਓ, ਲੱਗੇ ਦਿਨਾਂ ਵਿੱਚ ਸੋਮ ਤੋਂ ਲੈ ਕੇ ਸ਼ਨੀਵਾਰ, ਆਪ ਆਪਣੀਆਂ ਅੱਖਾਂ ਨਾਲ ਲਾ ਕੇ ਤੱਕ ਲਿਆ ਕਰੋ, ਮੈਨੂੰ ਕਹਿਣ ਦੀ ਲੋੜ ਹੀ ਨਹੀਂ। ਤੇ ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਆ ਕਰੋ। ਤੇ ਜੋ ਸੇਵਾਵਾਂ ਦੇ ਕਾਰਜ ਚੱਲ ਰਹੇ ਨੇ, ਤੁਹਾਡੀ ਸਪੋਰਟ, ਤੁਹਾਡੀ ਅਸੀਸ ਬਖਸ਼ੀਸ਼ ਤੋਂ ਬਿਨਾਂ ਨਹੀਂ ਹੁੰਦੇ। ਬਾਕੀ ਭੁੱਲ ਨਾ ਜਾਇਓ, 27 ਤਰੀਕ ਨੂੰ ਆ ਰਿਹਾ ਬਾਬੇ ਖੰਡੇ ਵਾਲੇ ਦਾ ਜਨਮ ਦਿਹਾੜਾ, ਆਗਮਨ ਦਿਨ। ਧੂਮ ਧਾਮ ਨਾਲ ਮਨਾਉਣਾ ਹੈ। 20-50 ਨੂੰ ਨਾਲ ਲੈ ਕੇ ਆਉਣਾ ਹੈ। ਤੇ ਜਿਹੜਾ ਤੁਸੀਂ ਜਪ ਤਪ ਆਪੋ ਆਪਣੇ ਘਰਾਂ 'ਚ ਕਰ ਰਹੇ, ਕੋਈ ਸਹਿਜ ਪਾਠ ਕਰ ਰਹੇ ਆ, ਕੋਈ ਸੁਖਮਨੀ ਸਾਹਿਬ ਦੇ ਪਾਠ, ਜਪਜੀ ਸਾਹਿਬ ਦੇ ਪਾਠ, 25 ਤਰੀਕ ਤੱਕ ਆਪਣੀ ਗਿਣਤੀ ਟੀਵੀ ਦੇ ਉੱਤੇ ਨੰਬਰ ਚੱਲ ਜਾਣਗੇ, ਜਾਂ ਜਿਹੜੇ ਚੱਲਦੇ ਨੇ ਉਹਨਾਂ ਤੇ ਵੀ ਲਿਖਵਾ ਸਕਦੇ, 4-5 ਨੰਬਰ ਹੋਰ ਚਲਾ ਦੇਾਂਗੇ। ਤੇ ਇੱਕ ਪ੍ਰੇਮੀ ਨੇ ਇੱਕੋ ਨੰਬਰ ਦੇ ਉੱਤੇ ਮੈਸੇਜ ਕਰਕੇ ਜਾਂ ਫੋਨ ਕਰਕੇ ਗਿਣਤੀ ਲਿਖਵਾਉਣੀ। ਇਹ ਨਹੀਂ ਕਿ 4 ਨੰਬਰ ਚੱਲਦੇ 4ਾਂ ਤੇ ਲਿਖਾ ਦਿਓ, ਉਹ ਨਹੀਂ। ਇੱਕ ਪ੍ਰੇਮੀ ਨੇ ਇੱਕ ਨੰਬਰ ਦੇ ਉੱਤੇ ਜੋ ਗਿਣਤੀ ਆਪਣੀ ਲਿਖਵਾਉਣੀ, 25 ਤਰੀਕ ਨੂੰ ਗਿਣਤੀ ਦੇਣੀ, 27 ਤਰੀਕ ਨੂੰ ਜਿੰਨਾ ਤੁਸੀਂ ਜਪ ਤਪ ਕੀਤਾ, ਵੱਡੇ ਯੱਗ ਦੀ ਉਸ ਦਿਨ ਅਰਦਾਸ ਹੋਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ। 2 ਵਾਰੀ ਸਾਲ 'ਚ ਉਪਰਾਲਾ ਹੁੰਦਾ ਖੁੱਲੇ ਪਾਠਾਂ ਦਾ, ਗੁਰੂ ਰਾਮਦਾਸ ਦੇ ਆਗਮਨ ਦਿਹਾੜੇ ਤੇ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਤੇ। ਡਟ ਕੇ ਬਾਣੀ ਪੜੋ। ਜਿਨ੍ਹਾਂ ਨੇ ਅਜੇ ਤੱਕ ਨੇਮ ਨਹੀਂ ਸ਼ੁਰੂ ਕੀਤਾ, ਅਜੇ ਵੀ ਦਿਨ ਪਏ ਕਰ ਦਿਓ, ਜਿੰਨੀ ਵੀ ਹਾਜ਼ਰੀ ਲੱਗ ਜੇ ਲਾ ਲਓ ਸਾਰੇ। ਇਹ ਮੇਰੀ ਬੇਨਤੀ ਹੈ। 27 ਤਰੀਕ ਨੂੰ ਕਿਸੇ ਨੇ ਖਾਲੀ ਹੱਥ ਵੀ ਨਹੀਂ ਆਉਣਾ। ਬਾਪੂ ਦੇ ਚਰਨਾਂ ਦੇ ਵਿੱਚ ਹਾਜ਼ਰੀ, ਬਾਣੀ ਦੀ ਭੇਟਾ ਵੀ ਉਹਨਾਂ ਵੀ ਜੋ, ਤੇ ਰਿਟਰਨ ਗਿਫਟ ਆਪਾਂ ਬਾਪੂ ਕੋਲੋਂ ਲੈ ਕੇ ਜਾਣੇ ਨੇ। ਉਦੋਂ ਢੀਠ ਮੰਗਤੇ ਬਣ ਕੇ ਆਉਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। 2 ਦਿਨ ਦਾ ਚੁਪਹਿਰਾ ਇੱਥੇ ਹੋਣਾ, 27 ਨੂੰ ਵੀ 28 ਨੂੰ ਵੀ, ਦੋਵੇਂ ਦਿਨ ਮੈਂ ਆਪ ਵੀ ਹਾਜ਼ਰੀ ਭਰਨੀ ਹੈ। ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ, ਵੱਧ ਤੋਂ ਵੱਧ ਗਿਣਤੀ ਦੇ ਵਿੱਚ ਦੋਵੇਂ ਦਿਨ ਹਾਜ਼ਰੀਆਂ ਭਰਿਓ। ਉਸ ਤੋਂ ਪਹਿਲੇ 21 ਤਰੀਕ ਨੂੰ ਆਪਣੀ ਰੁਟੀਨ ਨਹੀਂ ਤੁਸੀਂ ਛੱਡਣੀ। ਮੈਂ ਆਨਲਾਈਨ ਤੁਹਾਡੇ ਦਰਸ਼ਨ ਕਰ ਲਾਂਗਾ, ਚੁਪਹਿਰਾ ਉੱਥੇ ਲੁਧਿਆਣੇ ਹੈ, ਤੇ ਤੁਸੀਂ ਆਪਣੀ ਰੁਟੀਨ ਨਹੀਂ ਛੱਡਣੀ। ਆਪੋ ਆਪਣੀ ਰੁਟੀਨ ਮੁਤਾਬਕ 5-5, 10-10 ਨੂੰ ਲੈ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਆਨੰਦ ਸਾਹਿਬ ਜੀ ਦਾ ਪਾਠ ਗਲ ਮਿਲ ਕੇ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। ਦਾਸ 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ ਤੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਕੀਰਤਨ ਦੀਵਾਨਾਂ ਵਿੱਚ ਵੀ ਹੁਮ ਹੁਮਾ ਕੇ ਸਾਰਿਆਂ ਨੇ ਦਰਸ਼ਨ ਦੇਣੇ, ਚੁਪਹਿਰਿਆਂ ਵਿੱਚ ਵੀ ਹੁਮ ਹੁਮਾ ਕੇ ਪਹੁੰਚਣਾ। ਔਰ ਸਭ ਨੂੰ ਪਤਾ ਹੈ ਕਿਵੇਂ ਚੁਪਹਿਰਿਆਂ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਤੇ ਮੇਰੀ ਬੇਨਤੀ, ਵਹੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, ਟੀਵੀ ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ। ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ, ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ
ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ। ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513।
ਮੇਰੀ ਬੇਨਤੀ ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ
ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।